ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਕੋਲੋਂ ਤਬਸਰਾ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 27 ਸਤੰਬਰ 2018 1300 ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵੀਅਰਸ, ਜੇ ਤੁਸੀਂ ਹੱਕ ਸਾਥ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸੀਅਨ ਕੇਬਲ, ਬੈਲਫਾਈਰ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਸੋ ਕੀਪ ਵਾਚਿੰਗ TV 84। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਆਪਾਂ ਗੱਲਬਾਤ ਕਰਾਂਗੇ ਅੱਜ ਦੇ ਪਹਿਲੇ ਇਸ਼ੂ ਬਾਰੇ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਕੁਝ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਸਾਡੀ ਲਗਾਤਾਰਤਾ ਨਾਲ ਇੱਕੋ ਹੀ ਪੋਜੀਸ਼ਨ ਰਹੀ ਹੈ ਜੀ, ਔਰ ਉਹਨਾਂ ਮੁੱਦਿਆਂ ਚੋਂ ਬਾਬਰੀ ਮਸਜਿਦ ਦੇ ਢਾਏ ਜਾਣ ਦਾ ਮੁੱਦਾ, ਜਿਹੜੀ ਬਾਬਰੀ ਮਸਜਿਦ ਕੇ 6 ਦਸੰਬਰ 1992 ਨੂੰ ਲਗਭਗ ਅੱਜ ਤੋਂ ਅਸੀਂ ਜੇ ਉਸ ਹਿਸਾਬ ਦੇ ਨਾਲ ਦੇਖਦੇ ਹਾਂ ਕਿ 26 ਸਾਲ ਪਹਿਲਾਂ ਜਿਹੜੀ ਹੈ ਅਯੁੱਧਿਆ ਦੇ ਵਿੱਚ ਵਿਸ਼ਵ ਹਿੰਦੂ ਪਰਿਸ਼ਦ, ਸ਼ਿਵ ਸੈਨਾ, RSS ਦੇ ਸਾਰੇ ਹੀ ਆਊਟਫਿਟ, ਬਜਰੰਗ ਦਲ ਜਿਨ੍ਹਾਂ ਦੀ ਅਗਵਾਈ ਉਸ ਵੇਲੇ ਉਮਾ ਭਾਰਤੀ, LK ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਔਰ ਵਾਜਪਾਈ ਇਹ ਸਾਰੇ ਕਰ ਰਹੇ ਸੀ। ਜਿਵੇਂ ਦੁਨੀਆ ਭਰ ਦੇ ਪੱਤਰਕਾਰਾਂ ਦੀ, ਕੈਮਰਾਮੈਨਾਂ ਦੀ ਮੌਜੂਦਗੀ ਦੇ ਵਿੱਚ ਉਸ ਮਸਜਿਦ ਨੂੰ ਜਿਹੜਾ ਉਹ ਇੱਟ ਕੀਤਾ ਗਿਆ, ਢਾਇਆ ਗਿਆ। ਉਦੋਂ ਹੀ ਜਿਹੜੇ ਕੁਝ ਸਿਆਣੇ, ਬੇਸ਼ੱਕ ਇੰਡੀਅਨ ਪੈਟਰੀਓਟਿਕ ਹੀ ਸੀ, ਲੇਕਿਨ ਉਹਨਾਂ ਨੇ ਇਹ ਕਿਹਾ ਸੀ ਕਿ ਭਾਰਤ ਦੇ ਵਿੱਚ ਇਹ ਬਾਬਰੀ ਮਸਜਿਦ ਨਹੀਂ ਟੱਠੀ, ਇਹ ਭਾਰਤ ਦੇ ਸੈਕੂਲਰਿਜ਼ਮ ਦੇ ਕਨਸੈਪਟ ਦੀਆਂ ਇੱਟਾਂ ਜਿਹੜੀਆਂ ਨੇ ਉਹ ਉਡਾ ਦਿੱਤੀਆਂ ਗਈਆਂ। ਹਾਲਾਂਕਿ ਜਿਹੜਾ ਨੈਰੇਟਿਵ ਉਸ ਵੇਲੇ, ਕਿਉਂਕਿ ਨਰਸਿਮਹਾ ਰਾਓ ਕਾਂਗਰਸ ਦੀ ਹਕੂਮਤ ਸੀ ਦਿੱਲੀ ਦੇ ਵਿੱਚ, ਯੂਪੀ ਦੇ ਵਿੱਚ ਕਲਿਆਣ ਸਿੰਘ ਦੀ ਹਕੂਮਤ ਸੀ, ਸੋ ਜ਼ਾਹਰ ਹੈ ਕਿ ਯੂਪੀ ਗਵਰਨਮੈਂਟ ਤਾਂ ਜਿਹੜੀ ਹੈ ਉਹ ਹੈਂਡ ਇਨ ਗਲਵ ਹੈ ਹੀ ਸੀ ਉਹਨਾਂ ਦੇ। ਲੇਕਿਨ ਨਰਸਿਮਹਾ ਰਾਓ ਜਿਹੜਾ ਕਿ ਆਂਧਰਾ ਪ੍ਰਦੇਸ਼ ਨਾਲ ਸੰਬੰਧਿਤ ਸੀ, ਲੇਕਿਨ ਜਦੋਂ ਉਸ ਦਾ ਪਿਛੋਕੜ ਦੇਖੀਏ ਤੇ ਉਸ ਦੀ ਟ੍ਰੇਨਿੰਗ ਵੀ RSS ਦੀਆਂ ਸ਼ਾਖਾਵਾਂ ਦੇ ਵਿੱਚ, ਕੈਂਪਾਂ ਦੇ ਵਿੱਚ ਹੋਈ ਸੀ। ਔਰ ਨਰਸਿਮਹਾ ਰਾਓ ਉਸ ਵੇਲੇ ਸੌਂ ਰਿਹਾ ਸੀ। ਇੱਕ ਤਾਂ ਐਕਸਪ੍ਰੈਸ਼ਨ ਹੁੰਦੀ ਹੈ ਕਿ ਜੀ ਜਿਹਨੂੰ ਅਸੀਂ ਅੰਗਰੇਜ਼ੀ ਵਿੱਚ ਕਹਿੰਦੇ ਨੇ ਵਰ ਯੂ ਸਲੀਪਿੰਗ, ਪਰ ਇਹ ਫੈਕਟ ਹੈ ਕਿ ਉਹ ਅਸਲ ਵਿੱਚ ਹੀ ਸੌਂ ਰਿਹਾ ਸੀ, ਕਿਉਂਕਿ ਉਸ ਨੇ ਇਸ ਨੂੰ ਬੜੇ ਗਿਣੇ ਮਿੱਥੇ ਅੰਦਾਜ਼ ਦੇ ਵਿੱਚ ਅਦਾਲਤਾਂ ਦੇ ਰਾਹੀਂ, ਔਰ ਇਹ ਸਭ ਕੁਝ ਉਦੋਂ ਵਾਪਰਿਆ ਜਦੋਂ ਕਿ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਵੀ ਇਸ ਦੀ ਗੂੰਜ ਪਹਿਲਾਂ ਸੀ, ਸੁਪਰੀਮ ਕੋਰਟ ਤੱਕ ਵੀ ਇਹ ਕੇਸ ਸੀ। ਔਰ ਇਹ ਮਾਮਲਾ ਜਿਹੜਾ ਕਿ ਲਗਭਗ 70 ਸਾਲ ਪਹਿਲਾਂ ਆਲਰੇਡੀ ਫੈਜ਼ਾਬਾਦ ਦੀ ਅਦਾਲਤ ਨੇ ਜਦੋਂ ਕਿ ਇਸ ਬਾਰੇ ਬੜਾ ਕਲੀਅਰ ਫੈਸਲਾ ਦਿੱਤਾ ਹੋਇਆ ਸੀ, ਲਗਭਗ 3 ਏਕੜ ਜ਼ਮੀਨ ਦੇ ਵਿੱਚ ਬਣੀ ਇਹ ਮਸਜਿਦ ਜਿਹੜੀ ਕਿ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੀ ਸੁਪਰਵਿਜ਼ਨ ਦੇ ਥੱਲੇ ਵੀ ਸੀ। ਔਰ ਇਸ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਇਤਿਹਾਸਕ ਮਸਜਿਦ ਸੀ। ਵੈਦਰ ਇਸ ਬਾਰੇ ਤਾਂ ਕਿਉਂਕਿ ਬਾਬਰ ਨੇ ਕਿਹੜੀ ਅਯੁੱਧਿਆ 'ਚ ਜਾ ਕੇ ਕੋਈ ਆਪ ਬਣਾਈ ਹੈ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਬਾਦਸ਼ਾਹਾਂ ਦੇ ਜਿਹੜੇ ਉਹਨਾਂ ਦੀਆਂ, ਜੇ ਅਸੀਂ ਦਿੱਲੀ ਦੇ ਖਾਸ ਤੌਰ 'ਤੇ ਮੁਗਲ ਬਾਦਸ਼ਾਹਾਂ ਦਾ ਦੇਖੀਏ ਤੇ ਉਹਨਾਂ ਨੇ ਵੱਡੀਆਂ ਵੱਡੀਆਂ ਮਸਜਿਦਾਂ, ਉਹ ਬੇਸ਼ੱਕ ਜਾਮਾ ਮਸਜਿਦ ਹੋਏ ਦਿੱਲੀ ਦੇ ਵਿੱਚ ਜਾਂ ਸ਼ਾਹੀ ਮਸਜਿਦ ਲਾਹੌਰ 'ਚ ਹੋਏ, ਔਰ ਹੋਰ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਉਹਨਾਂ ਨੇ ਮਸਜਿਦਾਂ ਬਣਵਾਈਆਂ। ਔਰ ਕੁਝ ਐਸੇ ਵੀ ਸੀ ਜਿਨ੍ਹਾਂ ਨੇ ਆਪਣੇ ਬਾਦਸ਼ਾਹਾਂ ਨੂੰ ਜਿਹੜਾ ਹੈ ਉਹ ਸੈਲੀਬ੍ਰੇਟ ਕਰਦੇ ਆ ਜਾਂ ਉਹਨਾਂ ਦੇ ਆਨਰ ਦੇ ਵਿੱਚ ਮਸਜਿਦ ਦਾ ਨਾਂ ਉਹਨਾਂ ਦੇ ਨਾਂ ਦੇ ਉੱਤੇ ਰੱਖਿਆ। ਸੋ ਇਹ ਜ਼ਾਹਰ ਹੈ ਕਿ ਇਹ ਪੋਲੀਟੀਕਲ ਪਾਵਰ ਦੇ ਨਾਲ ਜਦੋਂ ਅਸੀਂ ਕਹਿੰਦੇ ਹਾਂ ਕਿ ਧਰਮ ਦਾ ਜਾਂ ਮਜ਼ਹਬ ਦਾ ਸਬੰਧ ਹੁੰਦਾ ਹੈ, ਉਹ ਭਾਵੇਂ ਸਿੱਧੇ ਤੌਰ ਤੇ ਜ਼ੁਲਮ ਤੁਸੀਂ ਨਾ ਵੀ ਕਰੋ, ਲੇਕਿਨ ਜਦੋਂ ਕਿਸੇ ਦਾ ਬੋਲਬਾਲਾ ਹੁੰਦਾ ਹੈ, ਜੇ ਅਸੀਂ ਅੱਜ ਸਿੱਖ ਗੁਰਦੁਆਰਿਆਂ ਦੇ ਹਵਾਲੇ ਨਾਲ ਵੀ ਇਤਿਹਾਸਕ ਗੁਰਦੁਆਰਿਆਂ ਦੀ ਗੱਲ ਕਰੀਏ
ਉਹ ਬੇਸ਼ੱਕ ਸਰਕਾਰੇ ਖਾਲਸਾ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਇਤਿਹਾਸਕ ਗੁਰਦੁਆਰੇ ਸਨ, ਸਤਲੁਜ ਤੋਂ ਪਾਰ ਦਰਾ ਖੈਬਰ ਤੱਕ, ਜਾਂ ਇਧਰ ਜਿਹੜੇ ਸਿੱਖ ਰਾਜੇ ਪਟਿਆਲਾ, ਨਾਭਾ, ਜੀਂਦ, ਕੈਥਲ, ਕਲਸੀਆਂ, ਕਪੂਰਥਲਾ ਇਤਿਹਾਸਕ ਦੇ ਸਨ, ਉਹਨਾਂ ਜ਼ਮਾਨਿਆਂ ਦੇ ਵਿੱਚ ਹੀ ਗੁਰਦੁਆਰਿਆਂ ਦੇ ਨਾਲ ਜਗੀਰਾਂ ਵੀ ਲੱਗੀਆਂ, ਲੰਗਰ ਦੇ ਪ੍ਰਬੰਧ ਦੇ ਲਈ ਹੋਰ ਵੀ ਹੋਇਆ, ਔਰ ਸੁੰਦਰ ਗੁਰਦੁਆਰਿਆਂ ਦੀਆਂ ਇਮਾਰਤਾਂ ਵੀ ਹੋਣ ਦੇ ਵਿੱਚ ਆਈਆਂ। ਸੋ ਜ਼ਾਹਰ ਹੈ ਕਿ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਸਾਰੇ ਪੀਰੀਅਡ ਦੇ ਵਿੱਚ ਬਾਬਰ ਤੋਂ ਲੈ ਕੇ ਅਖੀਰਲੇ ਬਹਾਦਰ ਸ਼ਾਹ ਜ਼ਫਰ ਤੱਕ, ਔਰ ਇਹ ਵੀ ਨਹੀਂ ਹੈ ਜੇ ਅਸੀਂ ਉਸ ਦੌਰ ਦਾ ਦੇਖੀਏ, ਇਸ ਕਿਸਮ ਦੇ ਮੰਦਰ ਵੀ ਨੇ ਜਾਂ ਇਸ ਕਿਸਮ ਦੇ ਹੋਰ ਅਦਾਰੇ ਵੀ ਨੇ ਜਿਨ੍ਹਾਂ ਨੂੰ ਜਿਹੜੀ ਬਾਦਸ਼ਾਹਾਂ ਦੇ ਵੱਲੋਂ ਉਹ ਜ਼ਮੀਨਾਂ ਦਿੱਤੀਆਂ ਜਾਂਦੀਆਂ ਸੀ। ਔਰ ਸਾਡੀ ਸਿੱਖ ਪਰੰਪਰਾ ਦੇ ਵਿੱਚ ਹੈ ਕਿ ਵੀ ਜਦੋਂ ਅਕਬਰ ਗੋਇੰਦਵਾਲ ਸਾਹਿਬ ਆਇਆ ਔਰ ਉਸਨੇ ਕਿਉਂਕਿ ਇਹ ਆਦੇਸ਼ ਸੀ ਤੀਸਰੇ ਪਾਤਸ਼ਾਹ ਦਾ ਕਿ ਪਹਿਲੇ ਪੰਗਤ ਪਾਛੇ ਸੰਗਤ, ਕਿ ਜਿਹਨੇ ਵੀ ਮੈਨੂੰ ਮਿਲਣਾ ਸਭ ਤੋਂ ਪਹਿਲਾਂ ਉਸ ਜਿਹੜਾ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕੇ, ਤਾਂ ਕਿ ਉਹ ਬਰਾਬਰੀ ਦਾ ਅਹਿਸਾਸ ਜਿਹੜਾ ਹੈ ਉਹ ਸਾਡਾ ਜਿਹੜਾ ਕਿ ਸੈਂਟਰਲ ਹੈ ਕਿ ਕੋਈ ਰਾਜਾ ਰੰਕ ਨਹੀਂ ਹੈ, ਕੋਈ ਬਾਦਸ਼ਾਹ ਨਹੀਂ ਹੈ, ਕੋਈ ਫਕੀਰ ਨਹੀਂ ਹੈ, ਸਾਰੇ ਬਰਾਬਰ ਨੇ ਰੱਬ ਦੇ ਦਰਗਾਹ 'ਚ। ਔਰ ਇਸੇ ਲਈ ਇਸ ਕਨਸੈਪਟ ਨੂੰ ਲਾਗੂ ਕੀਤਾ ਔਰ ਅਕਬਰ ਇੰਨਾ ਖੁਸ਼ ਹੋਇਆ ਇਸ ਸਾਰੇ ਕਨਸੈਪਟ ਤੋਂ ਵੀ ਔਰ ਗੁਰੂ ਅਮਰਦਾਸ ਜੀ ਨੂੰ ਮਿਲ ਕੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਕਿ ਉਹਨੇ ਆਫਰ ਕੀਤਾ ਕਿ ਵੀ ਜਿਹੜੀ ਹੈ ਉਹ ਜ਼ਮੀਨ ਅਸੀਂ ਇਹ ਦੇਣਾ ਚਾਹੁੰਦੇ ਹਾਂ ਤਾਂ ਕਿ ਇਹ ਪਰੰਪਰਾ ਜਾਰੀ ਰਹੇ। ਹਾਲਾਂਕਿ ਗੁਰੂ ਸਾਹਿਬ ਨੇ ਉਹਨੂੰ ਐਕਸੈਪਟ ਨਹੀਂ ਕੀਤਾ। ਇਹਦੇ ਬਾਵਜੂਦ ਕੁਝ ਜਿਹੜੇ ਅਲਪਗ ਕਿਸਮ ਦੇ ਲਿਖਾਰੀ ਨੇ ਉਹ ਅੱਜ ਤੱਕ ਵੀ ਲਿਖਦੇ ਰਹੇ ਨੇ ਕਿ ਜੀ ਜਿੱਥੇ ਦਰਬਾਰ ਸਾਹਿਬ ਬਣਿਆ ਅੰਮ੍ਰਿਤਸਰ ਦੀ ਜਿਹੜੀ ਜ਼ਮੀਨ ਦਾ ਪਟਾ ਹੈ ਇਹ ਅਕਬਰ ਨੇ ਦਿੱਤਾ ਹੈ। ਹਾਲਾਂਕਿ ਫੈਕਟ ਹਿਸਟੋਰੀਕਲ ਇਹ ਹੈ ਕਿ ਇਹ ਤੁੰਗ ਔਰ ਉਸ ਲਾਗਲੇ ਪਿੰਡਾਂ ਦੇ ਜ਼ਿਮੀਂਦਾਰਾਂ ਤੋਂ ਜਿਹੜਾ ਉਹ ਰਕਮ ਅਦਾ ਕਰਕੇ ਗੁਰੂ ਸਾਹਿਬ ਨੇ ਇਸ ਜ਼ਮੀਨ ਨੂੰ ਖਰੀਦਿਆ। ਲੇਕਿਨ ਇਸ ਤੋਂ ਇਹ ਜ਼ਾਹਰ ਹੈ ਕਿ ਵੀ ਗੱਲ ਕੱਲੀ ਮਸੀਤਾਂ ਤੱਕ ਨਹੀਂ ਸੀ। ਹੁਣ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜਾ ਵਿਵਾਦ 47 ਤੋਂ ਬਾਅਦ ਔਰ ਖ਼ਾਸ ਤੌਰ ਤੇ 80ਵੇਂ ਤੱਕ ਪਹੁੰਚਦੇ ਆ ਜਿਹਨੂੰ ਪੂਰਾ ਭੜਕਾਇਆ ਗਿਆ, ਔਰ ਜਿਸ 'ਚੋਂ ਜੇ ਇਹ ਕਹਿਣਾ ਹੋਏ ਕਿ RSS ਦੀ ਸਿਆਸੀ ਪਾਰਟੀ ਭਾਰਤੀ ਜਨਤਾ ਸੰਘ ਜਿਹਦੇ ਕਦੇ ਪੈਰ ਨਹੀਂ ਲੱਗੇ ਭਾਰਤ ਦੇ ਵਿੱਚ, ਔਰ 47 ਤੋਂ ਬਾਅਦ 6 ਦਸੰਬਰ 1992 ਤੱਕ ਪਹੁੰਚਦੇ ਆ 3 ਵਾਰ ਇਸ ਜਥੇਬੰਦੀ ਦੇ ਉੱਤੇ ਆਜ਼ਾਦ ਭਾਰਤ ਦੇ ਵਿੱਚ ਪਾਬੰਦੀ ਲੱਗੀ। ਪਹਿਲਾਂ ਕਿਉਂਕਿ ਗਾਂਧੀ ਦੀ ਹੱਤਿਆ ਅਸੈਸੀਨੇਸ਼ਨ ਸੰਬੰਧਿਤ ਨਥੂਰਾਮ ਗੋਡਸੇ ਦਾ ਸੰਬੰਧ ਸਾਵਰਕਰ ਔਰ RSS ਦੇ ਨਾਲ ਸੀ। ਅੱਜ ਭਾਵੇਂ ਡਿਨਾਇਲ ਮੂਡਸ ਹੁੰਦੇ ਨੇ, ਪਰ ਜਿਵੇਂ ਈਵਨ ਇੱਕ ਲੀਡਰ ਨੇ ਜਦੋਂ ਅੱਜ ਸੁਪਰੀਮ ਕੋਰਟ ਦੇ ਅਸੀਂ ਫੈਸਲੇ ਦੀ ਗੱਲ ਕਰਾਂਗੇ ਉਸ ਦੇ ਬਾਰੇ ਉਹਨੇ ਕਮੈਂਟ ਕੀਤਾ। ਉਹਨਾਂ ਨੇ ਕਿਹਾ ਜੀ ਇਹਨਾਂ ਦਾ ਹਾਲ ਇਹ ਹੈ ਕਿ ਮੂੰਹ ਮੇ ਰਾਮ ਰਾਮ ਨਹੀਂ, ਉਹਨੇ ਕਿਹਾ ਮੂੰਹ ਮੇ ਰਾਮ ਰਾਮ ਔਰ ਦਿਲ ਮੇ ਨਥੂ ਰਾਮ ਹੈ, ਕਿਉਂਕਿ ਨਥੂ ਰਾਮ ਗੋਡਸੇ ਨੇ ਗਾਂਧੀ ਨੂੰ ਮਾਰਿਆ। ਉਹਨੇ ਕਿਹਾ ਜੀ ਇਹ ਸਿਰਫ ਇਹਨਾਂ ਦਾ ਰਾਮ ਰਾਮ ਮੂੰਹ 'ਚ ਹੈ, ਇਹਨਾਂ ਦੇ ਜਿਹੜਾ ਹੈ ਉਹ ਦਿਲ ਦੇ ਵਿੱਚ ਨਥੂ ਰਾਮ ਹੈ। ਉਹ ਜ਼ਾਹਰ ਹੈ ਵੀ ਨਥੂ ਰਾਮ ਗੋਡਸੇ ਇਹਨਾਂ ਦਾ ਹੀਰੋ ਹੈ। ਔਰ ਉਦੋਂ RSS ਤੇ ਪਾਬੰਦੀ ਲੱਗੀ, ਔਰ ਜਿਵੇਂ ਬਾਬਰੀ ਮਸਜਿਦ ਢਾਣ ਦੇ ਵੇਲੇ RSS ਦਾ ਮੈਂਬਰ ਰਿਹਾ, ਉਹਨਾਂ ਦਾ ਸਿੰਪੈਥਾਈਜ਼ਰ, ਉਹਨਾਂ ਦੇ ਨਾਲ ਹੈਂਡ ਇਨ ਗਲਵ ਹੋਇਆ ਨਰਸਿਮਹਾ ਰਾਓ ਪ੍ਰਧਾਨ ਮੰਤਰੀ ਸੀ। ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਗਾਂਧੀ ਦੀ ਹੱਤਿਆ ਦੇ ਵਿੱਚ ਵੀ ਉਸ ਵੇਲੇ ਪਟੇਲ, ਵੱਲਭ ਭਾਈ ਪਟੇਲ ਜਿਹੜਾ ਕਿ ਗ੍ਰਹਿ ਮੰਤਰੀ ਸੀ, ਜਿਹਨੂੰ ਇਹ ਸਰਦਾਰ ਪਟੇਲ ਕਹਿ ਕੇ ਵਡਿਆਉਂਦੇ ਨੇ, ਉਹ RSS ਦੇ ਨਾਲ ਸਿੰਪੈਥੀ ਰੱਖਦਾ ਸੀ। ਐਵੇਂ ਨਹੀਂ ਮੋਦੀ ਔਰ ਦੂਸਰੇ ਜਿਹੜੇ ਨੇ ਕਿ ਜੀ ਉਹਦਾ ਦੁਨੀਆ 'ਚ ਸਭ ਤੋਂ ਵੱਡਾ ਬੁੱਤ ਖੜਾ ਕਰੋ ਔਰ ਥਾਂ ਥਾਂ ਤੋਂ ਲੋਹਾ ਇਕੱਠਾ ਕੀਤਾ, ਕਿਉਂਕਿ ਉਹ ਵੀ ਜੇ ਅਸੀਂ ਪਟੇਲ ਦੀ ਦੇਖੀਏ ਨਫ਼ਰਤ ਜਿਹੜੀ ਸਿੱਖਾਂ ਪ੍ਰਤੀ ਸੀ, ਮੁਸਲਮਾਨਾਂ ਪ੍ਰਤੀ ਸੀ, ਦੂਸਰੇ ਦਲਿਤਾਂ ਪ੍ਰਤੀ ਸੀ, ਤੇ ਉਸ ਦੇ ਕਿੰਨੇ ਇਨਸਟੈਂਸਿਸ ਨੇ ਜਦੋਂ ਕਿ ਉਸ ਨੇ ਆਪਣਾ ਜਿਹੜਾ ਜ਼ਹਿਨ ਸੀ ਉਹ ਸਾਹਮਣੇ ਵੀ ਲਿਆਂਦਾ। ਔਰ ਅਸੀਂ ਦੇਖਦੇ ਹਾਂ ਕਿ ਵੀ ਇਹ ਬਹੁਤ ਵਾਰ ਜਦੋਂ ਕਸ਼ਮੀਰ ਦਾ ਮੁੱਦਾ ਜਾਂ ਦੂਸਰੇ ਮੁੱਦੇ ਇੰਨੇ ਖਾਵੀ ਨੇ, ਇਹ ਗੱਲ ਹੀ ਭੁਲਾ ਦਿੱਤੀ ਜਾਂਦੀ ਹੈ ਕਿ ਕਿਵੇਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਜਿਸ ਦਿਨ ਉਹ ਫੌਤ ਹੁੰਦੇ ਨੇ, ਅੱਲਾ ਨੂੰ ਪਿਆਰੇ ਹੁੰਦੇ ਨੇ, ਉਸ ਤੋਂ ਅਗਲੇ ਦਿਨ ਭਾਰਤ ਦੀ ਫੌਜ ਜਿਹੜੀ ਹੈ ਹੈਦਰਾਬਾਦ ਰਿਆਸਤ ਦੇ ਉੱਤੇ ਜਿਹੜੀ ਉਦੋਂ ਤੱਕ ਆਜ਼ਾਦ ਸੀ 1948 ਸਤੰਬਰ ਤੱਕ ਹਮਲਾ ਕਰਦੀ ਹੈ। ਔਰ ਉਸ ਸਾਰੇ ਦੇ ਦੌਰਾਨ ਜਿਵੇਂ ਮੁਸਲਮਾਨਾਂ ਦਾ ਕਤਲੇਆਮ ਕੀਤਾ ਜਾਂਦਾ ਹੈ, ਜਿਹੜਾ ਇਸ ਬਾਰੇ ਇੱਕ ਖਾਸ ਕਮਿਸ਼ਨ ਬਿਠਾਇਆ ਗਿਆ ਸੀ ਜਿਹਦੀ ਰਿਪੋਰਟ ਕਦੇ ਵੀ ਜਾਰੀ ਨਹੀਂ ਹੋਈ। ਪਿਛਲੇ ਦਿਨਾਂ 'ਚ ਇੱਕ BBC ਦੇ ਆਰਟੀਕਲ 'ਚ ਮੈਂ ਦੇਖ ਰਿਹਾ ਸੀ
ਕਿ 40,000 ਦੇ ਕਰੀਬ ਮੁਸਲਮਾਨ ਜਿਹੜੇ ਨੇ ਉਸ ਹਮਲੇ 'ਚ, ਕੋਈ ਉਹਨਾਂ ਦੇ ਫੌਜੀ ਨਹੀਂ, ਫੌਜ ਤਾਂ ਬਹੁਤ ਥੋੜੀ ਸੀ ਉਹਨਾਂ ਦੇ ਕੋਲ, ਜਿਹੜੇ ਆਮ ਲੋਕ ਹੈ ਉਹਨਾਂ ਦਾ ਕਤਲੇਆਮ ਕੀਤਾ ਗਿਆ। ਔਰ ਈਵਨ ਫੌਜ ਨੇ ਜਿਹੜਾ ਹਿੰਦੂ ਤਵੀਆਂ ਨੂੰ ਉਸ ਜ਼ਮਾਨੇ ਦੇ ਵਿੱਚ ਜਿਹੜੇ ਨਫ਼ਰਤ ਨਾਲ ਭਰੇ ਹੋਏ ਸੀ ਖੁੱਲੀ ਛੁੱਟੀ ਦਿੱਤੀ ਕਿ ਉਹਨਾਂ ਨੇ ਮੁਸਲਮਾਨ ਘਰਾਂ ਨੂੰ ਲੁੱਟਿਆ, ਸਾੜਿਆ, ਦਰਜਨਾਂ ਮਸੀਤਾਂ ਜਿਹੜੀਆਂ ਨੇ ਉਹ ਤਬਾਹ ਕੀਤੀਆਂ ਗਈਆਂ। ਕਿਉਂਕਿ ਹੈਦਰਾਬਾਦ ਛੋਟੀ ਰਿਆਸਤ ਨਹੀਂ ਸੀ, 2 ਲੱਖ ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਉਸ ਦਾ ਏਰੀਆ ਸੀ ਔਰ ਉਸ ਜ਼ਮਾਨੇ 'ਚ 2 ਕਰੋੜ ਦੇ ਨੇੜੇ ਤੇੜੇ ਆਬਾਦੀ ਸੀ। ਸੋ ਉਹ, ਔਰ ਹਾਲਾਂਕਿ ਮੁਸਲਮਾਨ ਆਬਾਦੀ ਸਾਰੀ ਹੈਦਰਾਬਾਦ ਰਿਆਸਤ 'ਚ 10% ਸੀ। ਸੋ ਇਹ ਜਿਹੜੀ ਜਦੋਂ ਅਸੀਂ ਅੱਜ ਬਾਬਰੀ ਮਸਜਿਦ ਜਾਂ ਜੂਨ 84 ਦਰਬਾਰ ਸਾਹਿਬ ਤੇ ਹਮਲਾ, ਨਵੰਬਰ 84 ਸਿੱਖਾਂ ਦੀ ਨਸਲਕੁਸ਼ੀ, ਜਾਂ 2002 ਚ ਗੁਜਰਾਤ ਮੁਸਲਮਾਨਾਂ ਦੀ ਨਸਲਕੁਸ਼ੀ, 2008 ਦੇ ਦੌਰਾਨ ਆਂਧਰਾ ਜਿਹੜਾ ਉੜੀਸਾ ਦੇ ਵਿੱਚ ਈਸਾਈਆਂ ਦੇ ਉੱਤੇ ਜ਼ੁਲਮ ਔਰ ਉਸੇ ਪੀਰੀਅਡ 'ਚ ਕੰਧਮਾਲ ਔਰ ਦੂਸਰਾ ਦੇਖਦੇ ਤੇ ਇਹ ਪੈਟਰਨ ਜਿਹੜਾ ਹੈ ਬਹੁਤ ਵਾਰ ਅਸੀਂ ਦੇਖਾਂਗੇ। ਅੱਜ ਤਾਂ ਨੰਗੇ ਚਿੱਟੇ ਤਾੜੀ RSS ਦੇ ਕੋਲ ਪਾਵਰ ਹੈ, ਉਹਨਾਂ ਦੀ ਸਰਕਾਰ ਵੀ ਉਹਨਾਂ ਦੀ ਹੈ, ਜੁਡੀਸ਼ਰੀ 'ਚ ਵੀ ਉਹ ਨਹੀਂ ਜੋ ਮਰਜ਼ੀ ਫੈਸਲੇ ਲੈਣ, ਲੇਕਿਨ ਕਾਂਗਰਸ ਦੇ ਰਜੀਮ ਦੇ ਵਿੱਚ ਹੀ 47 ਤੋਂ ਇੱਕਦਮ ਬਾਅਦ ਜੇ 48 ਦੇ ਵਿੱਚ 40,000 ਮੁਸਲਮਾਨ ਹੈਦਰਾਬਾਦ 'ਚ ਕੋਲਡ ਬਲੱਡਡ ਮਰਡਰ ਵਾਂਗ ਹੁੰਦੇ ਨੇ ਬਹੁਤੇ, ਤੇ ਫਿਰ ਜ਼ਾਹਰ ਹੈ ਵੀ ਉਦੋਂ ਤਾਂ ਨਹਿਰੂ ਪ੍ਰਾਈਮ ਮਿਨਿਸਟਰ ਸੀ। ਸੋ ਇਹ ਜਿਹੜਾ ਸਾਰਾ ਵਰਤਾਰਾ ਹੈ, ਇਹੀ ਝਗੜਾ ਜਿਹੜਾ ਇਹਨਾਂ ਨੇ ਬਾਬਰੀ ਮਸਜਿਦ ਦਾ ਖੜਾ ਕੀਤਾ ਹੈ ਜਾਂ ਉਸ ਦੇ ਉੱਤੇ ਜਿਹੜੀ ਇਹਨਾਂ ਨੇ ਆਪਣਾ ਸਾਰਾ ਕਿ ਜੀ ਰਾਮ ਜੀ ਉੱਥੇ, ਔਰ ਈਵਨ ਇਹਨਾਂ ਦੇ ਹਿਸਟੋਰੀਅਨ, ਮੈਂ ਹੁਣ ਉਸ ਡੀਟੇਲ 'ਚ ਨਹੀਂ ਜਾਵਾਂਗਾ ਕਿ ਇਹਨਾਂ ਦੇ ਜਿਹੜੇ ਬੜੇ ਰੈਪਿਊਟਡ ਹਿਸਟੋਰੀਅਨਸ ਨੇ ਉਹਨਾਂ ਦਾ ਵੀ ਇੱਕ ਤਾਂ ਪਹਿਲਾਂ ਡਿਬੇਟ ਲੰਬਾ ਵਕਤ ਇਹੀ ਰਹੀ ਕਿ ਕੀ ਰਾਮਚੰਦਰ ਜੀ ਇਤਿਹਾਸਕ ਕਰੈਕਟਰ ਨੇ ਜਾਂ ਰਾਮਚੰਦਰ ਜੀ ਮਿਥਿਹਾਸਕ ਕਰੈਕਟਰ ਨੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤੁਲਸੀ ਰਾਮਾਇਣ ਜਿਹੜੀ ਕਿ 15ਵੀਂ ਸਦੀ ਦੇ ਵਿੱਚ ਲਿਖੀ ਗਈ, ਗੋਸਵਾਮੀ ਤੁਲਸੀਦਾਸ ਨੇ ਲਿਖੀ, ਜਿਹਦਾ ਓਰੀਜਨਲ ਨਾਂ ਰਾਮਚਰਿਤ ਮਾਨਸ ਹੈ, ਉਸ ਤੋਂ ਬਾਅਦ ਹੀ ਇਹ ਸਾਰੀ ਜਿਹੜੀ ਰਾਮ ਰਾਵਣ ਦੇ ਨਾਲ ਜੁੜੀ ਹੋਈ ਕਹਾਣੀ ਹੈ ਇਹ ਸਾਹਮਣੇ ਆਣੀ ਸ਼ੁਰੂ ਹੋਈ। ਉਸ ਤੋਂ ਬਾਅਦ ਰਾਮਲੀਲਾ ਔਰ ਦੂਸਰਾ, ਉਸ ਤੋਂ ਪਹਿਲਾਂ ਕੋਈ ਤੁਹਾਨੂੰ ਉਹਦੇ ਬਹੁਤੇ ਵੇਰਵੇ ਹਾਲਾਂ ਸੰਸਕ੍ਰਿਤ 'ਚ ਵਾਲਮੀਕ ਰਾਮਾਇਣ ਦਾ, ਔਰ ਇਸ ਨੂੰ ਬਹੁਤ ਵਾਰ ਜਿਵੇਂ ਕੁਝ ਨਾਟਕ ਹੁੰਦੇ ਨੇ ਉਹ ਇੰਨੇ ਪਪੂਲਰ ਹੋ ਜਾਂਦੇ ਨੇ ਕਿ ਬਾਅਦ ਦੇ ਵਿੱਚ ਉਹਨਾਂ ਦੇ ਕਰੈਕਟਰ ਜਿਹੜੇ ਨੇ ਉਹ ਟਰੂਥਫੁਲ ਜੇ ਲੱਗਣ ਲੱਗ ਜਾਂਦੇ। ਇਕੱਲੇ ਨਾਟਕ ਹੀ ਨਹੀਂ, ਕਹਾਣੀਆਂ ਵੀ। ਹੁਣ ਈਵਨ ਹੀਰ ਰਾਂਝੇ ਨੂੰ ਲੈ ਕੇ ਪੰਜਾਬ ਦੇ ਵਿੱਚ ਜੇ ਅਸੀਂ ਦੇਖੀਏ, ਹਾਲਾਂ ਇਸ ਕਿਸਮ ਦੇ ਵਾਕਿਆਤ ਕਈ ਹੋਏ, ਪਰ ਜੇ ਵਾਰਿਸ ਸ਼ਾਹ ਨਾ ਹੁੰਦਾ ਤੇ ਇਹ ਸਾਰਾ ਕਿੱਸਾ ਨਾ ਹੁੰਦਾ। ਹੁਣ ਤਾਂ ਝੰਗ ਦੇ ਵਿੱਚ ਹੀਰ ਦੀ ਕਬਰ ਵੀ ਬਣੀ ਹੋਈ ਹੈ, ਉੱਥੇ ਪੂਰਾ ਲੋਕ ਜਾ ਕੇ ਸੁਖਣਾ ਸੁਖਦੇ ਨੇ, ਮਾਈ ਹੀਰ ਕਹਿੰਦੇ ਨੇ, ਮਾਈ ਹੀਰ ਦੀ ਕਬਰ। ਸੋ ਇਹ ਚੀਜ਼ਾਂ ਓਵਰ ਏ ਪੀਰੀਅਡ ਆਫ ਟਾਈਮ ਐਸਟੈਬਲਿਸ਼ ਹੁੰਦੀਆਂ ਨੇ, ਕੌਣ ਕਰੈਕਟਰ ਕਿੱਥੇ ਸੀ, ਕੀ ਸੀ। ਔਰ ਈਵਨ ਅਯੁੱਧਿਆ ਦੇ ਹਵਾਲੇ ਨਾਲ ਹੀ ਜੇ ਤੁਸੀਂ ਦੇਖੋਗੇ, ਉੱਥੇ ਹੀ ਤੁਹਾਨੂੰ 100 ਥਾਵਾਂ ਐਸੀਆਂ ਹੋਣਗੀਆਂ ਜਿੱਥੇ ਕਹਿਣਗੇ ਜੀ ਰਾਮ ਜੀ ਇੱਥੇ ਪੈਦਾ ਹੋਏ। ਥਾਈਲੈਂਡ ਵਾਲੇ ਆਪਣਾ ਕਲੇਮ ਕਰਦੇ ਨੇ ਔਰ ਕਈ ਪਾਸਿਆਂ। ਸੋ ਕੁੱਲ ਮਿਲਾ ਕੇ ਇਸ ਦੀ ਕੋਈ ਇਤਿਹਾਸਕਤਾ ਨਹੀਂ ਸੀ ਇਹਨਾਂ ਦੇ ਆਪਣੇ ਹਿਸਟੋਰੀਅਨਸ ਦੇ ਕਹਿਣ ਮੁਤਾਬਕ। ਔਰ ਜੇ ਇਸ ਆਰਗੂਮੈਂਟ ਨੂੰ ਕਿ ਜੀ ਪਹਿਲਾਂ ਉੱਥੇ ਮੰਦਿਰ ਸੀ ਫਿਰ ਉਸ ਨੂੰ ਮਸਜਿਦ ਬਣਾਇਆ ਗਿਆ, ਤੇ ਫਿਰ ਜੇ ਇਸ ਲਿਹਾਜ਼ ਨਾਲ ਲਿਆ ਜਾਏ ਤੇ ਭਾਰਤ ਦੇ ਬਹੁਤ ਸਾਰੇ ਜਿਹੜੇ ਪ੍ਰਾਚੀਨ ਮੰਦਿਰ ਜਿਨ੍ਹਾਂ ਨੂੰ ਕਲੇਮ ਕੀਤਾ ਜਾਂਦਾ ਉਹ ਬੁੱਧ ਧਰਮ ਨਾਲ ਸੰਬੰਧਿਤ ਮੱਠ ਸਨ ਜਾਂ ਉਹਨਾਂ ਦੇ ਸਤੂਪੇ ਸਨ, ਜਿਨ੍ਹਾਂ ਨੂੰ ਢਾਹ ਕੇ ਬੁੱਧ ਦੀਆਂ ਮੂਰਤੀਆਂ ਬਾਹਰ ਸੁੱਟ ਕੇ ਸ਼ਿਵਲਿੰਗ ਰੱਖ ਕੇ ਅੰਦਰ ਮੰਦਿਰ ਬਣਾਏ ਗਏ। ਫਿਰ ਉਸ ਅਕਾਊਂਟ ਦੇ ਨਾਲ ਤਾਂ ਉਹ ਵਾਪਸ ਜਿਹੜਾ ਉਹਨਾਂ ਦਾ ਕਲੇਮ ਹੋਇਆ। ਔਰ ਈਵਨ ਅੱਜ ਵੀ ਜਿਹੜਾ ਪ੍ਰਮੁੱਖ ਥਾਂ ਹੈ ਜਿੱਥੇ ਕਿ ਬੁੱਧ ਨੂੰ ਗਿਆਨ ਹੋਇਆ, ਬੌਧ ਗਿਆ ਬਿਹਾਰ ਦੇ ਵਿੱਚ, ਉਸ ਦਾ ਵੱਡਾ ਹਿੱਸਾ ਬਾਹਮਣਾਂ ਨੇ ਕਾਬੂ ਕੀਤਾ ਹੋਇਆ। ਔਰ ਉਹ ਅੱਜ ਤੱਕ ਵੀ, ਹਾਲਾਂ ਜਦੋਂ ਇਹ ਲਾਲੂ ਯਾਦਵ ਚੀਫ ਮਿਨਿਸਟਰ ਰਿਹਾ, ਇਹਨੇ ਚਾਹਿਆ ਕਿ ਕੋਈ ਉਹਦਾ ਕੰਟਰੋਲ ਮਿਲੇ, ਥੋੜਾ ਬਹੁਤ ਇਹਨਾਂ ਦੇ ਕੋਲ ਹੈ, ਬਹੁਤੀਆਂ ਕੋਲ ਵੱਡੇ ਹਿੱਸੇ ਤੇ ਉਹ ਬੈਠੇ ਹੋਏ ਨੇ। ਸੋ ਕੁੱਲ ਮਿਲਾ ਕੇ ਇਸ ਸਾਰੇ ਨੂੰ ਹਵਾ ਜਿਹੜੀ ਹੈ, ਕਿਉਂਕਿ ਜਦੋਂ ਸਿਆਸਤ ਦੀ ਗੱਲ ਵਿੱਚ ਆ ਜਾਂਦੀ ਹੈ, ਤੁਸੀਂ ਧਰਮ ਦੇ ਸਿੰਬਲਸ ਨੂੰ, ਧਰਮ ਨਾਲ ਸੰਬੰਧਿਤ ਮੋਨੂਮੈਂਟਸ ਨੂੰ, ਮਜ਼ਹਬ ਨਾਲ ਸੰਬੰਧਿਤ ਜਿਹੜੇ ਦੂਸਰੇ ਪ੍ਰਤੀਕ ਨੇ ਉਹਨਾਂ ਨੂੰ ਸਿਆਸੀ ਵੋਟ ਬੈਂਕ 'ਚ ਕਨਵਰਟ ਕਰਨਾ ਚਾਹੁੰਦੇ ਹੋ। ਅਦਰਵਾਈਜ਼ ਰੱਬ ਨੂੰ ਮੰਨਣ ਵਾਲਿਆਂ ਦਾ ਤਾਂ ਕੋਈ ਝਗੜਾ ਹੀ ਨਹੀਂ ਹੈ। ਅਲਾਮਾ ਇਕਬਾਲ ਜਿਹੜੇ ਪਾਕਿਸਤਾਨ ਦੇ ਕੌਮੀ ਕਵੀ ਨੇ, ਕਦੇ ਉਹਨਾਂ ਨੇ ਇਹ ਕਿਹਾ ਸੀ ਕਿ ਇਹ ਮਸਜਿਦ ਹੈ वो बुत खाना, मकसद तो है दिल को समझाना।
कि गल और मजहब नहीं सिखाता आपस में वैर रखना। ਜ਼ਾਹਰ है भी कोई भी मजहब जिहड़ा है वो वैर भावना नहीं सिखांदा। और गल जिहड़ी है जे असीं उस धरती दी करिए कि उत्थे 5-6 हज़ार साल तो किन्ने हमलावर आए, वो सैटल हुंदे गए, उन्हां दे अपने विश्वास सन, कुछ लोकल सन, कुछ रलदे मिलदे गए और कोई जिहड़ा एक सिंथेसाइज हुंदे गए और हर एक ने थोड़े बहुत जुल्म रहे ने। वो अज जे डेमोक्रेसी जमहूरीयत दे नां थले 20 करोड़ मुसलमानां दा जीना हराम कर दिता है इन्हां जमहूरी लोकां ने, अपने आप नूं जमहूरी कहण वालियां ने। 30 मिलियन सिख जिहड़े ने वो एक इस हिंदुत्वा दा शिकार ने। 4000 साल तो 100 मिलियन तो ज़्यादा दलित मूल निवासी और आदिवासी वो इन्हां दे जुल्मां दा शिकार ने। ते फिर जिहड़े है ही बाहरले हमलावर सन, लुट्टां खोहां, जिहड़ा वो प्रॉपर्टी राजियां दियां लड़ाइयां, बादशाह अज जिस अंदाज च इहनूं हिंदू मुसलमान इशू बनाते ने हर गल नूं, इहो जिहा नहीं है। जे असीं देखते हैं शिवाजी जिहड़ा अज बड़ा वड्डा हिंदुत्वा दा प्रतीक बना के मराठे शिव सैना दूजे खड़े करते हैं, ਉਹਦੇ ਵੱਡੇ 12 ਜਰਨੈਲ ਜਿਹੜੇ ਸੀ ਉਹਨਾਂ ਚੋਂ ਮੈਜੋਰਟੀ ਮੁਸਲਮਾਨਾਂ ਦੇ ਸੀ। औरंगजेब जिस नूं सब तो ज़्यादा जिहड़ा है वो जुल्म करन दे लई जां मसीतां बनाउण दे लई मंदिर ढा के जिम्मेवार ठहराया जाता है, ਉਹਦਾ ਜਿਹੜਾ सब तो ट्रस्टवर्दी जिहड़े जरनैल सी राजा जै सिंह और ਉਹਦੀ 1/3 फौज राजपूतां दी सी ਉਹੀ। और इसे तरह ईवन जदों अकबर और पृथ्वीराज चौहान दे बराबर ਜਿਹੜਾ पृथ्वीराज चौहान ਨੂੰ ਇੱਕ बड़ा हीरो बनाया जाता, ਜਿਹੜਾ ਉਹ है भी सी, ਤੇ अकबर ਤਾਂ ਕਦੇ ਵੀ ਜੰਗ ਦੇ ਮੈਦਾਨ 'ਚ पृथ्वीराज चौहान ਦੇ ਖਿਲਾਫ नहीं गया। ਜਿਹੜੀ ਉਸ ਦੇ ਖਿਲਾਫ ਲੜਾਈ ਦੀ ਕਮਾਂਡ ਸੀ ਮੁਗਲ ਫੌਜ ਦੀ, ਉਹ ਰਾਜਾ ਜੈ ਸਿੰਘ ਰਾਜਾ ਮਾਨ ਸਿੰਘ ਕਰ ਰਿਹਾ ਸੀ। ਬਿਲਕੁਲ। ਸੋ ਜ਼ਾਹਿਰ ਹੈ ਵੀ ਇਹ ਉਸ ਪੀਰੀਅਡ 'ਚ ਵੀ ਬਾਦਸ਼ਾਹਾਂ ਦੀਆਂ ਕੋਈ ਮੁਲਕਾਂ ਦੇ ਕੋਈ ਲਾਈਨਾਂ ਨਹੀਂ ਸੀ ਖਿੱਚੀਆਂ ਹੋਈਆਂ। ਜਿਹੜਾ ਆਉਂਦਾ ਸੀ ਉਹ ਦੂਜੇ ਨੂੰ ਜਿਹੜਾ ਉਹ ਦਬਲ ਕੇ ਅੱਗੇ ਲੈ ਜਾਂਦਾ ਸੀ। ਮੁਗਲਾਂ ਨੇ ਜਦੋਂ ਰਾਜ ਲਿਆ ਉਹਨਾਂ ਨੇ ਕੋਈ ਹਿੰਦੂਆਂ ਤੋਂ ਤਾਂ ਨਹੀਂ ਸੀ ਲਿਆ, ਉਦੋਂ ਪਠਾਣਾ ਦਾ ਰਾਜ ਸੀ, ਇਬਰਾਹਿਮ ਲੋਧੀ। ਉਸ ਤੋਂ ਪਹਿਲਾਂ ਜਿਹੜਾ ਮੁਹੰਮਦ ਗੌਰੀ ਵੀ ਅਫਗਾਨਿਸਤਾਨ 'ਚੋਂ ਆਇਆ। ਸੋ ਅੱਜ ਵੀ ਜੇ ਅਫਗਾਨਿਸਤਾਨ ਦੀ ਬਾਉਂਡਰੀ ਵੀ ਦੇਖੀਏ ਤੇ ਅੱਜ ਵਾਂਗ ਕੋਈ ਉੱਥੇ ਮੁਲਕਾਂ ਦੀਆਂ ਲਾਈਨਾਂ ਥੋੜੀ ਖਿੱਚੀਆਂ ਹੋਈਆਂ ਸੀ। ਸੋ ਇਹ ਜਿਹੜੀ ਘਟੀਆ ਸਿਆਸਤ ਜਿਹਨੂੰ ਕਿ RSS ਨੇ ਔਰ ਇਸ ਤੋਂ ਪਹਿਲਾਂ ਸਾਵਰਕਰ ਜਿਹੜਾ ਇਹਨਾਂ ਦਾ ਸਭ ਤੋਂ ਜਿਹੜਾ ਹਿੰਦੂਤਵਾ ਦਾ ਜੇ ਮੈਂ ਕਹਾਂ ਕੋਈ ਆਈਡੀਆਲੋਗ ਹੈ ਜਿਹਨੇ ਇਸ ਲਾਈਨ ਨੂੰ ਖੜਾ ਕੀਤਾ, ਇਹ ਬੇਸ਼ੱਕ ਕਾਇਦੇ ਆਜ਼ਮ ਨੂੰ ਇਹ ਦੋਸ਼ ਦੇਣ ਦੀ ਕੋਸ਼ਿਸ਼ ਕਰਦੇ ਨੇ ਇਹਨਾਂ ਦੇ ਸਕਾਲਰ ਲਿਖਾਰੀ ਕਿ ਜੀ ਉਹਨਾਂ ਨੇ ਜਿਹੜਾ 2 ਨੇਸ਼ਨ ਤੇ ਸਭ ਤੋਂ ਪਹਿਲਾਂ ਇਹ 2 ਨੇਸ਼ਨ ਔਰ ਅੱਡ ਦੀ ਗੱਲ ਸਾਵਰਕਰ ਨੇ ਕੀਤੀ। ਔਰ ਉਹੀ ਸਾਵਰਕਰ ਹੈ ਜਿਹਦਾ ਅਸੀਂ ਜ਼ਿਕਰ ਕੀਤਾ ਸੀ ਕਿ 1946 ਦੇ ਵਿੱਚ ਉਹਨੇ ਕਿਤਾਬ ਲਿਖ ਕੇ ਜੀਸਸ ਕ੍ਰਾਈਸਟ ਨੂੰ ਵੀ ਜਿਹੜਾ ਉਹ ਤਮਿਲਨਾਡੂ ਦਾ ਵਿਸ਼ਵਕਰਮਾ ਜਿਹੜਾ ਉਹ ਬ੍ਰਾਹਮਣ ਬਣਾ ਦਿੱਤਾ, ਉਹਦਾ ਨਾਂ ਵੀ ਕੋਈ ਹੋਰ ਦੱਸਤਾ ਔਰ ਉਹਨੂੰ ਹਿੰਦੂ ਸਾਬਤ ਕੀਤਾ ਕਿ ਜੀ ਉਹ ਹੈ ਹੀ ਜਿਹੜਾ ਉਹ ਬ੍ਰਾਹਮਣ ਸੀ। ਸੋ ਕੁੱਲ ਮਿਲਾ ਕੇ ਇਹ ਸਾਰੀ ਕਿਉਂਕਿ RSS ਦੀ ਸਾਰੀ ਫਿਲਾਸਫੀ ਇਸੇ ਥਾਟ ਦੇ ਉੱਤੇ ਰਹੀ। ਨਤੀਜੇ ਵਜੋਂ ਅਸੀਂ ਦੇਖਦੇ ਹਾਂ ਕਿ ਭਾਰਤੀ ਜਨਸੰਘ ਨੇ ਪਹਿਲਾਂ ਕਸ਼ਮੀਰ ਦੇ ਵਿੱਚ ਜਾ ਕੇ ਗੜਬੜ ਕਰਨ ਦੀ ਕੋਸ਼ਿਸ਼ ਕੀਤੀ, ਫਿਰ 47 ਦੇ ਜਿਹੜੇ ਆਪਸੀ ਸਿਵਲ ਵਾਰ ਹੁੰਦੀ ਹੈ ਉਹਦੇ 'ਚ ਵੀ RSS ਦੇ ਹਿੰਦੂ ਤਵੀਆਂ ਦਾ ਔਰ ਈਵਨ ਸਿੱਖਾਂ ਨੂੰ ਭੜਕਾ ਕੇ ਮੁਸਲਮਾਨਾਂ ਦੇ ਗਲ ਪਾਉਣਾ ਜਾਂ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਜਾਂ ਉਹਨਾਂ ਦੀਆਂ ਮਸੀਤਾਂ ਤੇ ਜਾ ਕੇ ਸੂਰ ਸੁੱਟਣਾ, ਮਾਸ ਜਾਂ ਕੋਈ ਹੋਰ, ਇਹ ਹਰਕਤਾਂ ਇਹੀ ਕਰਦੇ ਰਹੇ ਨੇ। ਸੋ 47 ਤੋਂ ਬਾਅਦ ਉਹਨਾਂ ਦੇ ਕੋਲ ਕਿਉਂਕਿ ਪਟੇਲ ਹੋਮ ਮਿਨਿਸਟਰ ਦੇ ਨਾਤੇ ਹਮਦਰਦੀ ਰੱਖਦਾ ਸੀ, ਗਾਂਧੀ ਨੂੰ ਜਿਹੜਾ ਉਹ ਪਾਸੇ ਕੀਤਾ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਇਹ ਨਫ਼ਰਤ ਇਹਨਾਂ ਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਰੀ ਰਹੀ। ਕਦੇ ਗਾਂ ਨੂੰ ਜਿਹੜਾ ਉਹ ਪਵਿੱਤਰ ਜਿਹੜਾ ਪਵਿੱਤਰ ਪਸ਼ੂ ਐਲਾਨਣ ਦੇ ਨਾਂ ਥੱਲੇ ਉਹਨਾਂ ਨੇ ਸ਼ੰਕਰਾਚਾਰੀਆ ਤੋਂ ਵਰਤ ਰਖਵਾਇਆ 70ਵੇਂ ਇੰਦਰਾ ਗਾਂਧੀ ਦੇ ਵੇਲੇ, ਗੱਲ ਬਣੀ ਨਹੀਂ। ਲੇਕਿਨ ਇਹ ਨਰਸਿਮਹਾ ਰਾਓ ਦੀ ਹਕੂਮਤ ਦੇ ਵੇਲੇ ਜਦੋਂ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਈ ਗਈ, ਮੈਂ ਅੱਗੇ ਵੀ ਜ਼ਿਕਰ ਕੀਤਾ ਇੱਥੇ ਥਰਡ ਵਰਲਡ ਬ੍ਰੌਡਕਾਸਟਿੰਗ ਦਾ ਜਿਹੜਾ ਇੱਕ TV ਚੈਨਲ ਸੀ ਉਸ ਦੇ ਉੱਤੇ ਉਹਨਾਂ ਨੇ ਅੱਡ ਜਿਹੜੇ ਧਰਮਾਂ ਨਾਲ ਸੰਬੰਧਿਤ ਲੋਕਾਂ ਨੂੰ, ਇੱਕ ਸ਼ੰਕਰਾਚਾਰੀਆ ਸੀ, ਇੱਕ ਇੰਡੀਅਨ ਪ੍ਰੋਗਰੈਸਿਵ ਸਟੂਡੈਂਟਸ ਯੂਨੀਅਨ ਦੇ ਪ੍ਰੈਜ਼ੀਡੈਂਟ ਸੀ ਜਿਹੜਾ ਮਿਸਟਰ ਸਿਧਾਰਥ ਵਰਦਰਾਜਨ ਸ਼ਾਇਦ ਉਹਦਾ ਨਾਮ ਸੀ, ਕੋਲੰਬੀਆ ਯੂਨੀਵਰਸਿਟੀ ਤੋਂ, ਟਾਈਮਜ਼ ਆਫ ਇੰਡੀਆ ਦੀ ਇੱਕ ਪੱਤਰਕਾਰ ਸੀ, ਮੈਨੂੰ ਵੀ ਬੁਲਾਇਆ। ਔਰ ਉਦੋਂ ਇੱਕਦਮ ਬਾਅਦ ਨਰਸਿਮਹਾ ਰਾਓ ਦੀ ਸਟੇਟਮੈਂਟ ਸੀ ਕਿ ਜੀ ਇਹ ਬੇਸ਼ੱਕ ਢਾਹ ਦਿੱਤੀ ਗਈ ਹੈ, ਇੱਥੇ ਵਾਪਸ ਮਸਜਿਦ ਹੀ ਬਣੇਗੀ। ਔਰ ਈਵਨ ਉਸ ਡਿਸਕਸ਼ਨ 'ਚ ਵੀ ਮੈਂ ਇਹ ਕਿਹਾ ਸੀ ਕਿ ਕਦੇ ਮਸਜਿਦ ਨਹੀਂ ਬਣੇਗੀ। ਔਰ ਇਹ ਜਿਹੜੇ ਅੱਜ
ਇਹਨਾਂ ਨੇ ਮਸਜਿਦ ਢਾਈ ਹੈ, ਇਹਨਾਂ ਦਾ ਗੱਲ ਇੱਥੇ ਰੁਕੇਗੀ ਨਹੀਂ। ਇਹਨਾਂ ਦਾ ਤਾਂ ਨਾਰਾ ਹੀ ਇਹ ਹੈ ਕਿ ਇਹ ਤੋਂ ਪਹਿਲੀ ਝਾਂਕੀ ਹੈ, ਮਥੁਰਾ ਕਾਂਸ਼ੀ ਬਾਕੀ ਹੈ ਵੀ ਇਹ ਤਾਂ। ਔਰ ਫਿਰ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਸੁਬਰਾਮਨੀਅਮ ਸਵਾਮੀ ਵਰਗੇ ਨੇ ਜਿਹੜਾ ਇਹਨਾਂ ਦਾ ਆਈਡੀਆਲੋਗ ਹੈ 100 ਮਸਜਿਦਾਂ ਦੀ ਲਿਸਟ ਦੇ ਦਿੱਤੀ ਕਿ ਇੱਥੇ ਸਾਡੇ ਮੰਦਰ ਸੀ, ਇਹ ਸਾਡੇ ਹਵਾਲੇ ਕਰੋ, ਨਹੀਂ ਤਾਂ ਤੁਹਾਨੂੰ ਡੀ ਫਰੈਂਚਾਈਜ਼ ਕਰ ਦਿਆਂਗੇ, ਵੋਟਾਂ ਦਾ ਹੱਕ ਤੁਹਾਡੇ ਤੋਂ ਲੈ ਲਾਂਗੇ। ਸੋ ਇਸ ਸਾਰੇ ਪਿਛੋਕੜ ਦੇ ਵਿੱਚ ਜ਼ਾਹਰ ਹੈ ਕਿ ਭਾਰਤੀ ਜਨਸੰਘ ਜਿਹੜੀ ਕਿ ਬੀਜੇਪੀ ਬਣੀ ਟੋਟਲ ਰੈਵੋਲੂਸ਼ਨ ਅੰਦੋਲਨ ਤੋਂ ਬਾਅਦ ਜੈ ਪ੍ਰਕਾਸ਼ ਨਾਰਾਇਣ ਦੇ, ਉਹਨੇ ਬਾਬਰੀ ਮਸਜਿਦ ਢਾਣ ਤੋਂ ਬਾਅਦ, ਜਦੋਂ ਕਿ ਉਸ ਤੋਂ ਪਹਿਲਾਂ 1985 ਦੀ ਜਿਹੜੀ 1984 ਐਂਡ 'ਚ ਚੋਣਾਂ ਹੋਈਆਂ, ਉਹਨਾਂ ਦੇ ਕੋਲ 2 ਸੀਟਾਂ ਸੀ। ਇਹ ਬਾਬਰੀ ਮਸਜਿਦ ਔਰ ਇਸ ਤੱਕ ਪਹੁੰਚਣ ਲਈ ਮਸਜਿਦ ਢਾਣ ਤੋਂ ਪਹਿਲਾਂ ਇਸ ਐਲਕੇ ਅਡਵਾਨੀ ਨੇ ਉਹ ਪੂਰਾ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਮਾਹੌਲ ਸਿਰਜਿਆ। ਰੱਥ ਯਾਤਰਾ ਸਾਰਾ ਹਿੰਦੂਤਵਾ ਦਾ ਜਿਹੜਾ ਸਿੰਬੋਲਿਜ਼ਮ ਸੀ, ਕਿਉਂਕਿ ਰੱਥ ਰਾਮਚੰਦਰ ਜੀ ਦੇ ਨਾਲ ਆਇਡੈਂਟੀਫਾਈ ਹੁੰਦਾ ਸੀ, ਔਰ ਉਸ ਸਾਰੇ ਦੇ ਪੂਰਾ ਉਹ ਹਿੰਦੂਤਵਾ ਦੇ ਸਾਰੇ ਸਿੰਬੋਲਿਜ਼ਮ ਨੂੰ ਇਸਤੇਮਾਲ ਕੀਤਾ। ਲੋਕਾਂ ਦੇ ਅੰਦਰ ਇਸ ਕਿਸਮ ਦੀ ਅੱਗ ਨਫ਼ਰਤ ਦੀ ਪੈਦਾ ਕੀਤੀ। ਔਰ 6 ਦਸੰਬਰ 1992 ਜਿਹੜਾ ਉਹਦੀ ਕਲਾਈਮੈਕਸ ਸੀ ਨਫ਼ਰਤ ਦਾ, ਜਦੋਂ ਕਿ ਭਾਰਤ ਭਰ ਚੋਂ, ਔਰ ਉਸ ਤੋਂ ਪਹਿਲਾਂ ਹੋਇਆ ਕਿ ਜੀ ਇੱਥੇ ਅਸੀਂ ਜਿਹੜਾ ਮੰਦਿਰ ਬਣਾਉਣਾ ਹੈ ਉਹਦੇ ਲਈ ਇੱਟਾਂ 2-2 ਇੱਟਾਂ ਹਰ ਸ਼ਹਿਰ ਤੋਂ ਆਉਣ, ਹਰ ਦੇਸ਼ ਤੋਂ ਆਉਣ। ਇੱਕ ਲੰਬਾ ਚੌੜਾ ਵਾਕਿਆ ਕਿ ਉਹਨਾਂ ਨੇ ਇੱਕ ਕਲਾਈਮੈਕਸ ਸੀ। ਔਰ ਉਸ ਤੋਂ ਬਾਅਦ ਜਿਵੇਂ ਅਡਵਾਨੀ ਨੇ ਕਿਤੇ ਕਿਹਾ ਸੀ ਕਿ ਜੀ ਮੈਂ ਦੇਖ ਰਿਹਾ ਸੀ ਕਿ ਸਾਡੇ ਅੰਦਰ ਇੰਨਾ ਫਿਰ ਪਿਆਰ ਉਮੜਿਆ ਭਗਵਾਨ ਰਾਮ ਲਈ ਕਿ ਸਾਰਿਆਂ ਦੀਆਂ ਅੱਖਾਂ 'ਚ ਅਥਰੂ ਸੀ। ਹੁਣ ਇੱਕ ਪਾਸੇ ਤਬਾਹੀ ਜੇ ਦੂਸਰਿਆਂ ਦੇ ਅੰਦਰ ਖੁਸ਼ੀ ਦੇ ਅਥਰੂ ਦਿੰਦੀ ਹੈ, ਤੇ ਜ਼ਾਹਰ ਹੈ ਕਿ ਜਿਹਨਾਂ ਸੈਕੂਲਰ ਆਈਡੀਆਲੋਗਸ ਨੇ ਉਦੋਂ ਇਹ ਕਿਹਾ ਸੀ ਕਿ ਇਹ ਮਸਜਿਦ ਦੀਆਂ ਇੱਟਾਂ ਨਹੀਂ ਉੱਡੀਆਂ, ਇਹ ਸੈਕੂਲਰਿਜ਼ਮ ਦੀਆਂ ਧੱਜੀਆਂ ਉੱਡੀਆਂ ਨੇ। ਔਰ ਅਸੀਂ ਜੇ ਇਸ ਸਾਰੇ 1992 ਤੋਂ ਹੁਣ ਤੱਕ ਦੇ ਇਹਨਾਂ 26 ਸਾਲਾਂ ਦੇ ਵਿੱਚ ਦੇਖੀਏ ਕਿ ਕਿਵੇਂ ਇੱਕ ਤੋਂ ਬਾਅਦ ਇੱਕ ਅਦਾਰਾ ਜਿਹੜਾ ਹੈ ਪੂਰੀ ਤਰ੍ਹਾਂ ਉਹ ਹਿੰਦੂਤਵੀਆਂ ਦੀ ਪਕੜ ਦੇ ਵਿੱਚ ਹੈ, ਜਕੜ ਦੇ ਵਿੱਚ ਹੈ। ਫਿਰ ਇਸ ਦੇ ਉੱਤੇ ਜ਼ਾਹਰ ਹੈ ਵੀ ਕ੍ਰਿਮੀਨਲ ਕੇਸ ਤਾਂ ਕੋਈ ਨਾ, ਮੁਰਲੀ ਮਨੋਹਰ ਜੋਸ਼ੀ ਵੀ ਉੱਥੇ ਬੈਠਾ ਹੈ, ਅਡਵਾਨੀ ਵੀ ਉੱਥੇ ਬੈਠਾ ਹੈ, ਉਮਾ ਭਾਰਤੀ ਮੱਧ ਪ੍ਰਦੇਸ਼ ਦੀ ਚੀਫ ਮਿਨਿਸਟਰ ਵੀ ਬਣੀ, ਬਾਅਦ ਚ ਹੁਣ ਵੀ ਮਿਨਿਸਟਰ ਹੈ ਮੋਦੀ ਸਰਕਾਰ ਦੇ ਵਿੱਚ। ਔਰ ਅਦਾਲਤੀ ਲੜਾਈਆਂ ਦਾ ਸਿਲਸਿਲਾ ਸ਼ੁਰੂ ਹੋਇਆ। ਹੁਣ ਅਦਾਲਤੀ ਲੜਾਈਆਂ 'ਚ ਵੀ ਅਸੀਂ ਦੇਖਦੇ ਹਾਂ ਕਿ ਕਿਵੇਂ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਨੂੰ ਵਰਤਿਆ ਗਿਆ, ਕਿਵੇਂ ਜ਼ਮੀਨ ਦੇ ਵਿੱਚੋਂ ਜਿਹੜੇ 2 ਦਿਨ ਪਹਿਲਾਂ ਥੱਲੇ ਦਬਾਏ ਗਏ ਬੁੱਤ ਸੀ ਉਹ ਕੱਢ ਕੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜੀ ਇੱਥੇ ਤਾਂ ਮੰਦਿਰ ਹੀ ਸੀ ਪਹਿਲਾਂ, ਇਹਨੂੰ ਢਾਹ ਕੇ ਮਸਜਿਦ ਬਣਾਈ। ਇਹ ਵੀ ਇੱਕ ਲੰਬੀ ਕਹਾਣੀ ਹੈ, ਪਰ ਕੁੱਲ ਮਿਲਾ ਕੇ ਜਿਹੜਾ ਇਲਾਹਾਬਾਦ ਹਾਈ ਕੋਰਟ ਦਾ ਇਸ ਦੇ ਉੱਤੇ ਜਦੋਂ ਫੈਸਲਾ ਆਇਆ ਤੇ ਉਹਨਾਂ ਨੇ ਕਿਹਾ ਜੀ ਕਿ ਅਸੀਂ ਜਿਹੜਾ ਉਹ ਟਾਈਟਲ ਵੱਲ ਜਾਵਾਂਗੇ ਕਿ ਜ਼ਮੀਨ ਦਾ, ਮਸਜਿਦ ਦੇ ਢਾਂਚੇ ਦੀ ਗੱਲ ਹੀ ਪਾਸੇ ਚਲੀ ਗਈ, ਢਾਉਣ ਦਾ ਗੁਨਾਹ ਕਰਨਾ ਵੀ ਪਾਸੇ ਚਲਾ ਗਿਆ। ਸਾਰੀ ਡਿਬੇਟ ਇਸ ਗੱਲ ਤੇ ਫੋਕਸ ਹੋਈ ਕਿ 2.7 ਏਕੜ ਜ਼ਮੀਨ ਦੀ ਮਲਕੀਅਤ ਕਿਹਦੀ ਹੈ। ਔਰ ਜਿਹੜਾ ਇਲਾਹਾਬਾਦ ਹਾਈ ਕੋਰਟ ਦਾ ਫਾਈਨਲ ਫੈਸਲਾ ਆਇਆ ਉਹ ਇਹ ਸੀ ਕਿ ਇਸ ਦੇ ਵਿੱਚ 3 ਧਿਰਾਂ ਜਿਹੜੀਆਂ ਨੇ ਉਹਨਾਂ ਦਾ ਉਹ ਬਰਾਬਰ ਦੀਆਂ ਸ਼ਰੀਕ ਨੇ। ਇਹ ਡਿਸੀਜਨ ਸੀ। ਔਰ ਉਹਨਾਂ 3 ਧਿਰਾਂ ਦੇ ਵਿੱਚ ਇੱਕ ਨਿਰਮੋਹੀ ਅਖਾੜਾ ਜਿਨ੍ਹਾਂ ਨੇ ਇਹ ਕਿਹਾ ਕਿ ਜੀ ਇਹ ਸਾਡਾ ਰਾਮ ਲੱਲਾ ਨਾਲ ਸੰਬੰਧਿਤ ਜਿਹੜੇ ਮੰਦਿਰ ਬਣਾਉਣ ਵਾਲੇ ਸੀ ਉਹਨਾਂ ਦਾ ਇਸ ਦੇ ਉੱਤੇ ਆਇਆ। ਇੱਕ ਜਿਹੜਾ ਧੜਾ ਹੈ ਉਹ ਸੁੰਨੀ ਜਿਹੜਾ ਬੋਰਡ ਸੀ ਉਹਨਾਂ ਦਾ, ਔਰ ਤੀਸਰਾ ਜਿਹੜੇ ਮੰਦਿਰ ਦੇ ਕਲੇਮੈਂਟ ਸੀ। ਸੋ ਜ਼ਾਹਰ ਹੈ ਕਿ ਨਿਰਮੋਹੀ ਅਖਾੜਿਆਂ ਦਾ ਇੱਕ ਆਪਣਾ ਇਤਿਹਾਸ ਹੈ, ਉਹ ਆਪਣੇ ਆਪ ਨੂੰ ਵੀ ਉਹਦੇ ਤੇ ਕਲੇਮੈਂਟ ਸੀ। ਔਰ ਉਹਨਾਂ ਨੇ ਕਿਹਾ ਜੀ ਇਹ 2.7 ਏਕੜ ਜਿਹੜੀ ਜ਼ਮੀਨ ਹੈ ਇਹ ਇਹਨਾਂ ਤਿੰਨਾਂ ਦੇ ਵਿੱਚ ਵੰਡ ਦਿੱਤੀ ਜਾਏ। ਦੋਨੋਂ ਹੀ ਧਿਰਾਂ, ਕਿਉਂਕਿ ਸੁੰਨੀ ਬੋਰਡ ਦਾ ਸੀ ਕਿ ਭਾਈ ਇਹ ਤਾਂ ਹੈ ਹੀ ਸਾਡੀ ਮਸਜਿਦ ਸੀ, ਔਰ ਰਾਮ ਲੱਲਾ ਵਾਲਿਆਂ ਨੂੰ ਵੀ ਲੱਗਾ ਜੇ ਇੱਥੇ ਮੰਦਿਰ ਬਣਾਉਣਾ ਹੈ ਤੇ 2.3 ਜਾਂ 7 ਏਕੜ ਚੋਂ ਇੱਥੇ ਹੀ ਜੇ ਮਸਜਿਦ ਹੋਏਗੀ ਤੇ ਮੰਦਿਰ ਦੀ ਤਾਂ ਫਿਰ ਗੱਲ ਹੀ ਨਾ ਰਹੀ। ਸੋ ਉਹਨਾਂ ਨੇ, ਔਰ ਇਹੀ ਨਿਰਮੋਹੀ ਅਖਾੜਾ ਵੀ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਇਸ ਦੇ ਖਿਲਾਫ ਇਲਾਹਾਬਾਦ ਹਾਈ ਕੋਰਟ ਦੇ ਜਿਹੜੀ ਆ ਅਪੀਲ ਕੀਤੀ। ਲੰਬਾ ਵਕਤ ਇਸ ਗੱਲ ਨੂੰ ਵੀ ਸ਼ਾਇਦ 10 ਸਾਲ ਤੋਂ ਜ਼ਿਆਦਾ ਬੀਤ ਗਏ ਨੇ। ਦੀਪਕ ਮਿਸ਼ਰਾ ਜਿਹੜਾ ਕਿ ਹੁਣ ਚੀਫ ਜਸਟਿਸ 2 ਅਕਤੂਬਰ ਨੂੰ ਰਿਟਾਇਰ ਹੋ ਰਿਹਾ, ਉਹਨੇ ਬਹੁਤ ਸਾਰੇ ਫੈਸਲੇ ਹਿੰਦੂਤਵੀਆਂ ਦੇ ਹੱਕ 'ਚ ਦਿੱਤੇ ਨੇ। ਇਸੇ ਦੌਰਾਨ ਅੱਡ ਪਟੀਸ਼ਨਾਂ, ਸਿਵਲ ਲਿਟੀਗੇਸ਼ਨਸ ਕਈ ਕੁਝ ਚੱਲਦਾ ਰਿਹਾ। ਔਰ ਇੱਕ ਕੇਸ ਜਿਹਦੇ 'ਚ ਕਿ 1994 ਦੇ ਵਿੱਚ ਇੱਕ ਫੈਸਲਾ ਦਿੱਤਾ, ਉਹ ਇਸ ਦੇ ਉੱਤੇ ਜਿਹੜਾ ਉਹਨਾਂ ਦੇ ਸੁਪਰੀਮ ਕੋਰਟ ਦੇ 3 ਜਿਹੜਾ ਜੱਜਾਂ ਨੇ ਉਸ ਫੈਸਲੇ ਨੂੰ ਦਿੱਤਾ। ਉਹਦੇ 'ਚ ਉਹਨਾਂ ਨੇ ਇਹ ਕਿਹਾ ਸੀ ਕਿ ਮੌਸਕ ਇਜ਼ ਨਾਟ ਐਨ ਐਸੈਂਸ਼ੀਅਲ ਪਾਰਟ ਆਫ ਦਾ ਪ੍ਰੈਕਟਿਸ ਆਫ ਇਸਲਾਮ। ਔਰ ਇਸ ਸਾਰੇ 'ਚੋਂ ਜਿਹੜਾ
ਇਹ ਬਰਾਬਰ ਰਿਹਾ, ਉਹਦੇ ਨਾਲ ਰਿਹਾ। ਹਾਲਾਂਕਿ ਉਹਦੇ ਕੋਈ ਜਿਹੜੀ ਮੇਨ ਅਪੀਲ ਸੀ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਦੀ, ਉਹ ਰਹੀ ਪਟੀਸ਼ਨਾਂ ਵਗੈਰਾ। ਹੁਣ ਜਦੋਂ ਕਿ ਫਾਈਨਲ ਸੁਪਰੀਮ ਕੋਰਟ ਨੇ ਆਉਣ ਵਾਲੇ ਦਿਨਾਂ 'ਚ ਅਕਤੂਬਰ ਦੇ 2-3 ਵੀਕ, ਜਦੋਂ ਕਿ ਦੀਪਕ ਮਿਸ਼ਰਾ ਜਿਹੜਾ ਉਹ ਰਿਟਾਇਰ ਹੋ ਰਿਹਾ, ਔਰ ਇਸ ਵੇਲੇ 3 ਜੱਜਾਂ ਦਾ ਪੈਨਲ ਜਿਹੜਾ ਸੁਪਰੀਮ ਕੋਰਟ ਜਿਹਨੇ ਇਸ ਪੈਟੀਸ਼ਨ ਦੇ ਉੱਤੇ ਜਿਹੜੀ ਹੈ ਉਹ ਹੀਅਰਿੰਗ ਕੀਤੀ, ਜਿਹੜੀ ਕਿ ਭਾਈ ਜਿਹੜਾ ਫੈਸਲਾ 1994 ਦੇ ਵਿੱਚ ਸੁਪਰੀਮ ਕੋਰਟ ਦੇ ਜੱਜ ਨੇ ਦਿੱਤਾ ਸੀ ਕਿ ਜੀ ਮਸੀਤ ਜਿਹੜੀ ਹੈ ਨਮਾਜ਼ ਕਿਤੇ ਵੀ ਪੜ੍ਹੀ ਜਾ ਸਕਦੀ ਹੈ, ਮਸੀਤ ਕੋਈ ਜ਼ਰੂਰੀ ਨਹੀਂ ਹੈ। ਔਰ ਕੀ ਇਸ ਨੂੰ ਜਿਹੜੇ ਅਪੀਲ ਕਰਤਾ ਸੀ ਉਹਨਾਂ ਦਾ ਇਹ ਕਹਿਣਾ ਸੀ ਕਿ ਵੀ ਇਸ ਨੂੰ 3 ਜੱਜਾਂ ਦਾ ਬੈਂਚ ਹੀਅਰਿੰਗ ਨਾ ਕਰੇ, ਔਰ ਜਿਹੜੇ 3 ਜੱਜ ਇਸ ਵੇਲੇ ਜਿਨ੍ਹਾਂ ਨੇ ਅੱਜ ਫੈਸਲਾ ਸੁਣਾਇਆ ਕਿ ਜੀ ਇਹਦੇ ਨਾਲ ਕੋਈ ਕੇਸ ਦਾ ਤਾਲੁਕ ਨਹੀਂ, ਇਸ ਲਈ ਇਹ ਵੱਡੇ ਬੈਂਚ ਨੂੰ ਨਹੀਂ ਦਿੱਤਾ ਜਾਏ। ਉਹਨਾਂ ਦੀ ਮੰਗ ਸੀ ਕਿ 5 ਜੱਜਾਂ ਦਾ ਜਿਹੜਾ ਕਨਸਟੀਟਿਊਸ਼ਨਲ ਬੈਂਚ ਹੈ ਉਹ ਫਾਰਮ ਕੀਤਾ ਜਾਏ। ਇਸ ਵੇਲੇ ਜਿਹੜੇ 3 ਸਿਟਿੰਗ ਜੱਜ ਨੇ ਉਹਨਾਂ 'ਚ ਦੀਪਕ ਮਿਸ਼ਰਾ, ਜਸਟਿਸ ਅਸ਼ੋਕ ਭੂਸ਼ਣ ਔਰ ਜਸਟਿਸ ਅਬਦੁਲ ਨਜ਼ੀਰ। ਇਹਨੇ ਰਿਟਾਇਰ ਹੋ ਜਾਣਾ ਦੀਪਕ ਮਿਸ਼ਰਾ ਨੇ, ਪਰ ਆਲਰੇਡੀ ਅੱਜ ਦਾ ਜਿਹੜਾ ਵਰਡਿਕਟ ਹੈ ਉਹਨੇ ਇਹ ਤੈਅ ਕਰ ਦਿੱਤਾ ਹੈ ਕਿ ਫੈਸਲਾ ਕਿਸ ਲਾਈਨ ਦੇ ਉੱਤੇ ਆਏਗਾ, ਗੱਲ ਕਿੱਧਰ ਨੂੰ ਜਾਏਗੀ। ਕਿਉਂਕਿ ਉਹਦੇ 'ਚ ਇਹ ਵੀ ਫੈਸਲਾ ਤਿੰਨਾਂ ਦਾ ਯੂਨੈਨਿਮਸ ਨਹੀਂ ਹੈ। ਜਸਟਿਸ ਅਬਦੁਲ ਨਜ਼ੀਰ ਨੇ ਕਿਹਾ ਵੀ ਨਹੀਂ, ਇਹ ਠੀਕ ਨਹੀਂ ਹੈ ਗੱਲ, ਇਹ 5 ਜੱਜ ਹੀ ਸੁਣ, ਔਰ ਜੇ ਕੋਰਟ ਡਿਸਾਈਡ ਕਰੇਗਾ ਕਿ ਜੀ ਮਸੀਤ ਜਿਹੜੀ ਆ ਉਹ ਮੁਸਲਮਾਨਾਂ ਲਈ ਜ਼ਰੂਰੀ ਹੈ ਕਿ ਨਹੀਂ, ਤੇ ਦੂਸਰੇ ਧਰਮਾਂ ਨੂੰ ਵੀ ਕੋਈ ਕੋਰਟ ਅਦਾਲਤਾਂ ਜਿਹੜੀਆਂ ਨੇ ਉਹ ਕੋਈ ਧਰਮ ਤਾਂ ਨਹੀਂ ਡਿਫਾਈਨ ਕਰਦੀਆਂ। ਔਰ ਜਿਵੇਂ ਇਸਲਾਮਿਕ ਲੀਡਰਾਂ ਨੇ, ਭਾਰਤ ਦਿਆਂ ਨੇ ਕਿਹਾ ਕਿ ਵੀ ਉਹ ਕੁਰਾਨ ਸ਼ਰੀਫ ਹੋਏ, ਹਦੀਸਾਂ ਹੋਣ, ਮਸੀਤ ਜਿਹੜੀ ਹੈ ਜੇ 5 ਵੇਲੇ ਨਮਾਜ਼ ਦਾ ਹੁਕਮ ਹੈ, ਔਰ ਹੈ ਹੀ ਜਿਹੜਾ ਹੈ ਜਿਹਦੇ ਵੀ ਨੇੜੇ ਮਸੀਤ ਹੋਏ, ਇਸ ਲਈ ਬਹੁਤ ਵਾਰ ਮੁਸਲਮਾਨ ਰਹਿੰਦੇ ਹੀ ਉਹਨਾਂ ਮਹੱਲਿਆਂ 'ਚ ਜਿੱਥੇ ਨੇੜੇ ਮਸੀਤ ਹੈ ਤਾਂ ਕਿ ਉਹ ਨਮਾਜ਼ ਵੇਲੇ ਜਾ ਸਕਣ। ਲੇਕਿਨ ਜਦੋਂ ਕਹਾਣੀ ਉਸ ਬਿੱਲੀ ਵਾਲੀ ਹੋਏ ਜਿਹਦੇ ਕੋਲ 2 ਬਾਂਦਰ ਜਿਹੜੇ ਨੇ ਉਹ ਇੱਕ ਰੋਟੀ ਜਿਹੜੀ ਮਿਲਦੀ ਹੈ ਉਹਦੇ ਸਮਝੌਤੇ ਲਈ ਜਾਂਦੇ ਨੇ, ਔਰ ਬਿੱਲੀ ਕਦੇ ਇੱਕ ਚੱਪਾ ਤੋੜਦੀ ਹੈ, ਬਾਂਦਰ ਕਹਿੰਦਾ ਨਹੀਂ ਨਹੀਂ ਇਹ ਵੱਧ ਹੈ, ਉਹ ਦੂਜਾ ਖਾਂਦੇ ਤੇ ਅਲਟੀਮੇਟਲੀ ਉਹ ਰੋਟੀ ਖਾ ਜਾਂਦੇ। ਸੋ ਅਸੀਂ ਸਮਝਦੇ ਹਾਂ ਵੀ ਇਹ ਅਦਾਲਤਾਂ ਨੇ ਵੀ ਇਸ ਪਿਛਲੇ ਸਾਰੇ ਇਸ ਪੀਰੀਅਡ ਦੇ ਵਿੱਚ 24, 25, 26 ਸਾਲ ਦੇ ਪੀਰੀਅਡ 'ਚ ਇਹੋ ਜਿਹਾ ਹੀ ਵਰਤਾਰਾ ਇਹਨੂੰ ਲਮਕਾਇਆ ਹੀ ਹੈ। ਤੇ ਅੱਜ ਜਿਹੜਾ ਫੈਸਲਾ ਸੁਪਰੀਮ ਕੋਰਟ ਦੇ ਇਸ 3 ਬੈਂਚ ਜਿਹੜੀ ਕਿ ਡਾਈਸੈਂਕਸ਼ਨ ਅਬ ਜਸਟਿਸ ਅਬਦੁਲ ਨਜ਼ੀਰ ਨੇ ਆਪਣਾ ਜਿਹੜਾ ਉਹ ਅੱਡ ਦਿੱਤਾ ਹੈ, ਉਹਨੇ ਕਿਹਾ ਜੀ ਮੈਂ ਇਹਦੇ ਨਾਲ ਸਹਿਮਤ ਨਹੀਂ ਹੈ, ਪਰ ਮੈਜੋਰਟੀ 2 ਦੇ ਨਾਲ ਇਹ ਫੈਸਲਾ ਹੋਇਆ। ਇਹਨੇ ਅਲਟੀਮੇਟਲੀ ਇਹ ਤੈਅ ਕਰ ਦਿੱਤਾ ਹੈ ਕਿ ਵੀ ਇਹ ਆਉਣ ਵਾਲੇ ਪੀਰੀਅਡ 'ਚ ਗੱਲ ਕਿੱਧਰ ਜਾਏਗੀ। ਕਿਉਂਕਿ ਜਿਹੜਾ 1994 ਦੀ ਜਜਮੈਂਟ ਦਾ ਸਹਾਰਾ ਵਿੱਚ ਆਏਗਾ ਉਹਦੇ 'ਚ ਜੇ ਅਜੇ ਜਿਹੜੀ ਹੀਅਰਿੰਗ ਹੋਣੀ ਹੈ ਉਸ ਟਾਈਟਲ ਦੇ ਉੱਤੇ ਹੀ ਹੋਣੀ ਹੈ ਕਿ ਜਿਹੜੀ 2.7 ਏਕੜ ਹੈ ਉਹਦੇ 'ਚ ਨਿਰਮੋਹੀ ਅਖਾੜਾ ਔਰ ਰਾਮ ਲੱਲਾ ਮੰਦਰ ਔਰ ਸੁੰਨੀ ਬੋਰਡ ਜਿਹੜਾ ਉਹਨਾਂ ਨੇ ਕਿਹਾ ਜੀ ਸਾਡਾ ਟਾਈਟਲ ਹੈ, ਉਹ ਜੇ ਉਸੇ ਫੈਸਲੇ ਨੂੰ ਵੀ ਕਾਇਮ ਰੱਖਣ, ਫਿਰ ਵੀ ਇਸ ਫੈਸਲੇ ਨਾਲ ਜਿਹੜਾ ਅੱਜ ਸੁਪਰੀਮ ਕੋਰਟ ਨੇ ਦਿੱਤਾ ਹੈ, ਸੈਂਟਰ ਦੇ ਡੈਕਸ ਕਲੀਅਰ ਹੋ ਗਏ ਕਿ ਉਹ ਜੇ ਉਹ ਧਾਰਮਿਕ ਨੈਸੈਸਿਟੀ ਨਹੀਂ ਹੈ ਤੇ ਸੈਂਟਰ ਜਿਹੜਾ ਆਰਡੀਨੈਂਸ ਰਾਹੀਂ ਉਸ ਜ਼ਮੀਨ ਨੂੰ ਐਕਵਾਇਰ ਕਰ ਸਕਦਾ ਹੈ, ਐਕਵਾਇਰ ਕਰਕੇ ਮੰਦਰ ਬਣਾਉਣ ਵਾਲਿਆਂ ਦੇ ਹਵਾਲੇ ਕਰ ਸਕਦਾ। ਹਾਲਾਂਕਿ ਸੁਪਰੀਮ ਕੋਰਟ ਦੀ ਆਪਣੀ ਜਜਮੈਂਟ ਵੀ ਮੰਦਰ ਬਣਾਉਣ ਦੇ ਹੱਕ 'ਚ ਸਿੱਧੇ ਤੌਰ ਤੇ ਆ ਸਕਦੀ, ਸਾਰਾ ਟਾਈਟਲ ਵੀ ਉਹ ਮੰਦਰ ਵਾਲਿਆਂ ਨੂੰ ਦੇ ਸਕਦਾ, ਪਰ ਇਹ ਐਜ਼ ਏ ਬੈਕਅਪ ਵੀ ਉਹਨਾਂ ਨੇ ਰੱਖ ਲਿਆ ਕਿ ਜੀ ਇਹ ਠੀਕ ਹੈ, ਉਹ ਕੋਈ ਜ਼ਰੂਰੀ ਨਹੀਂ ਹੈ ਵੀ ਮਸਜਿਦ ਉੱਥੇ ਹੀ ਹੋਣੀ ਚਾਹੀਦੀ ਹੈ, ਇਹਨਾਂ ਨੂੰ ਜ਼ਮੀਨ ਕਿਸੇ ਹੋਰ ਥਾਂ ਤੇ ਦੇ ਦਿਓ, ਉੱਥੇ ਚਲੇ ਜਾਣ ਔਰ ਇਹ ਜਿਹੜਾ ਇਸ ਨੂੰ ਮੰਦਰ ਬਣਾਇਆ ਜਾਏ। ਸੋ ਮੈਂ ਸਮਝਦਾ ਕਿ ਵੀ ਜਿਹੜੀਆਂ ਇੱਟਾਂ ਸੈਕੂਲਰਿਜ਼ਮ ਦੀਆਂ 6 ਦਸੰਬਰ 1992 ਨੂੰ ਜਿਹੜੀਆਂ ਨੇ ਉਹ ਤੋੜੀਆਂ ਸੀ, ਉਹ ਹੁਣ ਲਗਾਤਾਰਤਾ ਦੇ ਨਾਲ ਉਹਨਾਂ ਦਾ ਚੂਰਾ ਪੂਰਾ ਬਣਾ ਦਿੱਤਾ ਗਿਆ। ਔਰ ਮੈਂ ਵਕਤ ਵੱਲ ਵੀ ਦੇਖ ਰਿਹਾ ਤੇ ਮੈਂ ਇਸ ਬਹੁਤ ਹੁਣ ਵੇਰਵੇ ਤੇ ਨਹੀਂ ਜਾਵਾਂਗਾ। ਔਰ ਇਹਦੇ 'ਚ ਜਸਟਿਸ ਅਬਦੁਲ ਨਜ਼ੀਰ ਨੇ ਡਾਈਸੈਂਸ਼ਨ 'ਚ ਕਿਹਾ ਹੈ all mosques, all churches and all temples are significant for the community, ਕਿ ਇਹ ਸਾਰੀਆਂ ਹੀ ਇਹ ਬੇਸਿਕਲੀ ਜ਼ਰੂਰੀ ਨੇ। The questionable observation of 1994 verdict had permeated into the Allahabad High Court decision in the case, he noted, ਉਹਨੇ ਕਿਹਾ ਜੀ ਆਲਰੇਡੀ ਉਸ ਦੇ ਵਿੱਚ ਵੜ ਗਈ ਹੈ। Whether mosque was an essential part of religion cannot be decided without a detailed examination of the beliefs, tenets and practice of the faith, Justice Nazir said, ordering the issue to be referred to a larger bench. ਹਾਲਾਂ ਕੋਈ ਏਡੀ ਕਾਹਲੀ ਨਹੀਂ ਸੀ। ਜੇ 2019 ਦੀਆਂ ਚੋਣਾਂ ਤੋਂ ਪਹਿਲਾਂ ਦੀਪਕ ਮਿਸ਼ਰੇ ਨੂੰ ਇਹ ਨਾ ਹੋਏ ਕਿ ਉੱਥੇ ਮੰਦਰ ਬਣਾ ਕੇ ਦੇਣਾ ਜਿਹਦੇ ਸਿਰ ਤੇ ਮੋਦੀ ਔਰ ਬੀਜੇਪੀ ਨੇ ਵੋਟਾਂ ਕੱਢਣੀਆਂ, ਤੇ ਜਸਟਿਸ ਨਜ਼ੀਰ ਨੇ ਕਿਹਾ ਜੀ ਠੀਕ ਹੈ,
ਵੈਦਰ ਮੌਸਕ ਐਸੈਂਸ਼ੀਅਲ ਹੈ ਕਿ ਨਹੀਂ, ਤਿੰਨਾਂ ਦੀ ਬਜਾਏ ਜਿਹੜੇ ਪੈਟੀਸ਼ਨਰ ਨੇ ਉਹਨਾਂ ਦੀ ਇਹੀ ਮੰਗ ਹੈ ਕਿ ਵੀ ਤੁਸੀਂ ਪੰਜਾਂ ਦੇ ਬੈਂਚ ਦੇ ਹਵਾਲੇ ਕਰ ਦਿਓ। ਪਰ ਜਦੋਂ ਤੁਹਾਡੀ ਨੀਅਤ ਜਿਹੜੀ ਆ ਉਹ ਵੱਧ ਹੈ ਤੇ ਫਿਰ ਇਸ ਸਾਰੇ ਚੋਂ ਕੀ ਨਿਕਲਣਾ ਸੀ। ਔਰ ਜਿਸ ਕਿਸਮ ਦੀ ਖੁਸ਼ੀ ਦਾ ਇਜ਼ਹਾਰ ਹਿੰਦੂ ਗਰੁੱਪਾਂ ਨੇ ਕੀਤਾ, ਉਮਾ ਭਾਰਤੀ ਜਿਹੜੀ ਹੈ ਉਹਨੇ ਇਹ ਕਿਹਾ ਕਿ ਵੀ ਮੀਡੀਆ ਨੂੰ ਸੰਬੋਧਨ ਹੁੰਦੇ ਆ ਕਿ ਵੀ ਹਿੰਦੂਆਂ ਲਈ ਇਹ ਰਾਮ ਜਨਮ ਭੂਮੀ ਹੈ, ਮੁਸਲਮਾਨਾਂ ਲਈ ਤਾਂ ਇਹ ਕੋਈ ਇੰਪੋਰਟੈਂਟ ਨਹੀਂ ਹੈ, ਮੁਸਲਮਾਨਾਂ ਲਈ ਤਾਂ ਮੱਕਾ ਮਦੀਨਾ ਹੈ, ਉੱਥੇ ਜਾਓ, ਇੱਥੇ ਜਿਹੜਾ ਇਹ ਸਾਡਾ ਮੰਦਰ ਹੈ ਔਰ ਇਹੀ ਸਾਡੇ ਲਈ ਇੰਪੋਰਟੈਂਟ ਹੈ। ਔਰ ਇਸੇ ਤਰ੍ਹਾਂ ਉਹਨੇ ਈਵਨ ਆਪਣੇ ਆਪ ਨੂੰ ਜਿਹੜਾ ਉਹ ਜਿਹਦੇ 'ਚ ਉਹ ਇਨਵੋਲਵ ਹੈ ਮਸਜਿਦ ਢਾਣ 'ਚ 6 ਦਸੰਬਰ 1992 ਨੂੰ ਉਹਨੇ ਵੀ ਕਿਹਾ ਜੀ ਐਵੇਂ ਛੜਯੰਤਰ ਮੇਰੇ ਖਿਲਾਫ ਰਚਿਆ। ਔਰ ਬੀਜੇਪੀ ਦਾ ਨੇਤਾ ਸੁਬਰਾਮਨੀਅਮ ਸਵਾਮੀ ਕਹਿੰਦਾ ਜਿੱਥੇ ਰਾਮ ਦਾ ਜਨਮ ਹੋਇਆ ਉੱਥੇ ਪੂਜਾ ਕਰਨਾ ਹਿੰਦੂਆਂ ਦਾ ਮੌਲਿਕ ਅਧਿਕਾਰ ਹੈ ਔਰ ਇਹ ਬਾਬਰੀ ਮਸਜਿਦ ਕੋਈ ਇਸਲਾਮੀ ਧਰਮ ਦਾ ਕੋਈ ਜ਼ਰੂਰੀ ਹਿੱਸਾ ਨਹੀਂ ਹੈ, ਇਹਨੂੰ ਕਿਸੇ ਹੋਰ ਥਾਂ ਤੇ ਵੀ ਜਿਹੜਾ ਉਹ ਬਣਾਇਆ ਜਾ ਸਕਦਾ। ਔਰ ਜਿਵੇਂ ਮੈਂ ਕਿਹਾ ਕਿ ਵੀ ਇਹ ਸਾਰਾ ਪਾਰਟ ਇਸ ਪਾਸੇ ਵੱਲ ਇਸ਼ਾਰਾ ਕਰਦਾ ਹੈ। ਔਰ ਜਿਹੜੇ ਹਿੰਦੂ ਗਰੁੱਪ ਨੇ ਬਾਕੀ ਵਿਸ਼ਵ ਹਿੰਦੂ ਪਰਿਸ਼ਦ ਔਰ ਉਸ ਨਾਲ ਸੰਬੰਧਿਤ ਬਜਰੰਗ ਦਲ, ਉਹਨਾਂ ਸਾਰਿਆਂ ਨੇ ਬੜਾ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਵਿਸ਼ਵ ਹਿੰਦੂ ਪਰਿਸ਼ਦ ਨੇ ਬੜੀ ਸੰਤੁਸ਼ਟਤਾ ਦਾ ਇਜ਼ਹਾਰ ਕਰਦਿਆਂ ਉਹਨਾਂ ਨੇ ਕਿਹਾ ਕਿ ਜੀ ਇਹ ਹੁਣ ਜਿਹੜੀ ਇਹਨੂੰ ਡਿਲੇ ਖਤਮ ਕੀਤਾ ਜਾਏ, ਜਲਦੀ ਫੈਸਲਾ ਬਾਕੀ ਦਾ ਵੀ ਆਏ ਤਾਂ ਕਿ ਅਸੀਂ ਜਿਹੜਾ ਉਸ ਥਾਂ ਦੇ ਉੱਤੇ ਇੱਕ ਵੱਡਾ ਮੰਦਰ ਬਣਾਈਏ। ਔਰ ਜ਼ਾਹਰ ਹੈ ਕਿ ਜਿਵੇਂ ਅਸੀਂ 6 ਦਸੰਬਰ 1992 ਤੋਂ ਬਾਅਦ ਦੀ ਥਰਡ ਵਰਲਡ ਬ੍ਰਾਡਕਾਸਟਿੰਗ ਡਿਸਕਸ਼ਨ ਕਿਹਾ ਸੀ ਕਿ ਹੁਣ ਉੱਥੇ ਮਸਜਿਦ ਕਦੇ ਨਹੀਂ ਬਣੇਗੀ ਔਰ ਬਾਕੀ ਮਸਜਿਦਾਂ ਵੀ ਇਹਨਾਂ ਦੇ ਨਿਸ਼ਾਨੇ ਥੱਲੇ ਆਣਗੀਆਂ, ਉੱਥੇ ਇਸ ਫੈਸਲੇ ਤੋਂ ਬਾਅਦ ਜ਼ਾਹਰ ਹੈ ਕਿ ਇਹ ਜਿਹੜਾ ਉਹਨਾਂ ਦੇ 2019 ਦੀਆਂ ਚੋਣਾਂ ਤੋਂ ਪਹਿਲਾਂ ਬੇਸ਼ੱਕ ਉਹ ਸੁਪਰੀਮ ਕੋਰਟ ਦੇ ਫੈਸਲੇ ਰਾਹੀਂ, ਕਿਉਂਕਿ ਦੂਜੇ ਦੀ ਹੀਅਰਿੰਗ ਅਕਤੂਬਰ 'ਚ ਹੋ ਜਾਣੀ ਹੈ ਸ਼ੁਰੂ, ਤੇ ਜੇ ਉਹ ਨਾ ਵੀ ਚੱਲਿਆ ਤੇ ਫਿਰ ਇਸ ਫੈਸਲੇ ਨੇ ਇਹ ਰਾਹ ਪੱਧਰਾ ਕਰ ਦਿੱਤਾ ਹੈ ਕਿ ਸੈਂਟਰਲ ਗਵਰਨਮੈਂਟ ਥਰੂ ਆਰਡੀਨੈਂਸ ਜਿਹੜਾ ਇਸ ਨੂੰ ਜ਼ਮੀਨ ਨੂੰ ਜਿਹੜਾ ਉਹ ਐਕਵਾਇਰ ਕਰਕੇ ਤੇ ਮੰਦਰ ਬਣਾਉਣ ਵਾਲਿਆਂ ਦੇ ਹਵਾਲੇ ਕਰ ਸਕਦੀ ਹੈ। ਸੋ ਇਹਨਾਂ ਦਾ ਖਾਤੀ ਸੈਕੂਲਰਿਜ਼ਮ ਜਿਸ ਦੀਆਂ ਪਹਿਲਾਂ ਇੱਟਾਂ ਤੋੜੀਆਂ ਚੂਰ-ਪੂਰ ਹੋਇਆ, ਹੁਣ ਹੋਰ ਪਤਾਲ ਦੇ ਵਿੱਚ ਧੱਸ ਦਿੱਤਾ ਗਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ, ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦ ਸ਼ਾਰਟ ਬ੍ਰੇਕ।